ਪੰਜਾਬ ਦਾ ਹਰ ਇੱਕ ਬਸ਼ਰ, ਹਰ ਇੱਕ ਵਿਅਕਤੀ ਇਹ ਜਿੱਦ ਫੜੀ ਬੈਠਾ ਕਿ ਸਾਡਾ ਜਿਹੜਾ ਸੰਘਰਸ਼ ਆ ਉਹ ਬਿਲਕੁਲ ਠੀਕ ਸੀ ਤੇ ਠੀਕ ਹੈ। ਇਹ ਸਾਰਾ ਭਾਰਤ ਟੁੱਟ ਕੇ ਪਿਆ ਹੋਇਆ ਵੀ ਇਹ ਸੰਘਰਸ਼ ਤੁਹਾਡਾ ਗਲਤ ਸੀ। ਇਹ ਸਾਰੇ ਬੰਦੇ ਜਿਨ੍ਹਾਂ ਨੇ ਭਾਰਤ ਦੇ ਖਿਲਾਫ ਲੜਾਈ ਲੜੀ ਹੈ, ਚਾਹੇ ਉਹ ਕਿਸੇ ਵੀ ਤਰੀਕੇ ਦੀ ਲੜਾਈ ਆ, ਵੀ ਇਹ ਤਾਂ ਬਹੁਤ ਮਾੜੇ। ਅੱਜ ਰਵਨੀਤ ਬਿੱਟੂ ਜਿਹੜਾ ਕਿ ਬੇਅੰਤੇ ਬੁੱਚੜ ਦਾ ਪੋਤਾ ਹੈ, ਉਹਨੇ ਫੋਟੋਆਂ ਲਾਈਆਂ ਹੋਈਆਂ ਸੀਗੀਆਂ ਤੇ ਜਿਹੜੇ ਸਿੱਖਾਂ ਨੇ ਕੌਮ ਦੀ ਆਜ਼ਾਦੀ ਦੀ ਲੜਾਈ ਲੜੀ, ਜਿਨ੍ਹਾਂ ਨੇ ਸਿੱਖ ਸੰਘਰਸ਼ ਵਿੱਚ ਪੱਲਾਂ ਮਾਰੀਆਂ, ਉਹਨਾਂ ਸਾਰੇ ਜਰਨੈਲਾਂ ਨੂੰ, ਉਹਨਾਂ ਸਾਰੇ ਯੋਧਿਆਂ ਨੂੰ ਕਹਿੰਦਾ ਵੀ ਅੱਤਵਾਦੀ, ਵੱਖਵਾਦੀ ਜਾਂ ਮਾੜਾ ਕਹੀਏ ਆਪਾਂ। ਕਿ ਰਵਨੀਤ ਬਿੱਟੂ ਉਸ ਪੰਜਾਬ ਨੂੰ, ਉਸ ਕੌਮ ਨੂੰ, ਸਿੱਖਾਂ ਨੂੰ ਬੇਵਕੂਫ ਬਣਾਉਣ ਨੂੰ ਫਿਰਦਾ, ਜਿਹਨੂੰ ਬੜੀ ਚੰਗੀ ਤਰ੍ਹਾਂ ਪਤਾ ਹੈ ਕਿ ਇਹੋ ਜਿਹੀਆਂ ਕਰਤੂਤਾਂ ਕਰਾਉਣ ਕਰਕੇ ਹੀ ਬੇਅੰਤੇ ਬੁੱਚੜ ਦਾ ਸੋਧਾ ਲਾਇਆ ਗਿਆ ਸੀ। ਭਾਰਤ ਦਾ ਸਾਰਾ ਇਸ ਮੌਕੇ ਦਾ ਜ਼ੋਰ ਹੈ ਉਹ ਇਹ ਆ ਕਿ ਸਿੱਖਾਂ ਨੂੰ ਚਾਰੇ ਖਾਨੇ ਚਿੱਤ ਕਰ ਦੇਣਾ ਹੈ। ਕਿਵੇਂ ਇਹ ਜਿੱਦ ਫੜੀ ਹੋਈ ਆ ਕਿ ਉਹ ਸਾਰਾ ਕੁਝ ਭੁਲਾ ਦੇਣਾ ਤੁਹਾਨੂੰ, ਜਿਹਦੀ ਕਰਕੇ ਤੁਹਾਡੀ ਕੌਮ ਨੂੰ ਉਹ ਚੇਤੇ ਆਉਂਦਾ ਕਿ ਖਾਲਿਸਤਾਨ ਬਗੈਰ ਗੁਜ਼ਾਰਾ ਨਹੀਂ। ਪਹਿਲੇ ਦਿਨ ਤੋਂ ਹੀ ਸਿੱਖਾਂ ਦੇ ਨਾਲ ਹਕੂਮਤਾਂ ਦਾ ਵੈਰ ਚੱਲਿਆ ਆਇਆ। ਇਹ ਸੱਚ ਤੇ ਝੂਠ ਦੀ ਜੰਗ ਆ, ਚੱਲਦੀ ਰਹਿਣੀ। ਪਰ ਜੋ ਕੁਝ ਇਸ ਦੌਰ ਵਿੱਚ ਸਾਡੀ ਕੌਮ ਨੇ ਹੰਢਾਇਆ, ਉਹਦੇ ਵਿੱਚ ਬਹੁਤਾ ਵੱਡਾ ਜਿਹੜਾ ਸਾਡੇ ਤੇ ਜ਼ੁਲਮ ਕਰਨ ਵਾਲਾ ਤਬਕਾ ਸੀ, ਉਹ ਸਿੱਖਾਂ ਦੇ ਘਰੇ ਜੰਮੇ ਹੋਏ ਲੋਕ। ਮੈਂ ਕਹਿੰਦਾ ਵੀ ਜਿਹੜਾ ਪੰਥ ਲਈ ਜੂਝ ਕੇ ਸ਼ਹੀਦ ਹੋ ਗਿਆ ਕੋਈ ਗੁਰੂ ਦਾ ਪਿਆਰਾ, ਉਹਦੀ ਫੋਟੋ ਪਾ ਕੇ ਨਾ ਉੱਤੇ ਚਾਰ ਲੈਣਾ ਵੀ ਇਹ ਬੜਾ ਮਾੜਾ ਬੰਦਾ, ਲਿਖ ਕੇ ਪੈ ਜਾਓ। 2 ਘੰਟਿਆਂ 'ਚ ਸਾਡੀ ਆਹੀ ਕੌਮ, ਭੋਰਾ ਨਹੀਂ ਕਿਸੇ ਨੇ ਆਪ ਸੋਚਣਾ ਕਰਨਾ ਕਿ ਜਿਹਨੇ ਇਹ ਲਿਖਿਆ ਉਹ ਕੌਣ ਆ, ਜਾਂ ਜਿਹਦੇ ਬਾਰੇ ਲਿਖਿਆ ਧੀ ਦੀ ਭੈਣ ਦੀ ਦੇ ਦੇਣਗੇ ਉਹਦੀ। ਖਾਲਿਸਤਾਨੀ ਬਣ ਕੇ ਜਿਉਣਾ, ਖਾਲਿਸਤਾਨ ਦੇ ਹੱਕ ਵਿੱਚ ਖੜਾ ਰਹਿ ਕੇ ਜਿਉਣਾ ਕਦੇ ਇੰਨਾ ਔਖਾ ਨਹੀਂ। ਜਦੋਂ ਇੰਡੀਆ ਵੱਲੋਂ ਟੱਬਰਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਦੋਂ ਧੀਆਂ ਭੈਣਾਂ ਨੂੰ, ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ, ਉਦੋਂ ਕੌਮ ਲਈ ਲੜਨ ਵਾਲੇ ਇੰਨਾ ਪਰੇਸ਼ਾਨ ਨਹੀਂ ਹੋਏ ਜਿੰਨਾ ਜਲੀਲ ਹੁਣ ਕੀਤਾ ਔਰ ਸਿੱਖਾਂ ਦੇ ਘਰੇ ਜੰਮਿਆ ਹੋਇਆ ਨੇ ਕੀਤਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਥ, ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਲੁਜ ਫਿਲਮ ਪਹਿਲਾਂ ਤਾਂ ਇਕੱਲੇ ਪੰਜਾਬ ਦੇ ਵਿੱਚੋਂ ਜਾਂ ਭਾਰਤ ਵਿੱਚੋਂ ਇੱਥੋਂ ਇਹਨਾਂ ਨੇ ਲਹਾਈ ਸੀ, ਫਿਰ ਆਪ ਦੀ ਹੋਈ ਇੱਕ ਕਮੇਟੀ ਜੀ ਬਣਾ ਲਈ, ਉਹਦਾ ਇੱਕ ਗਿੱਦੜ ਪਰਚਾ ਜਿਹਾ ਲੈ ਲਿਆ ਤੇ ਹੁਣ ਕਹਿੰਦੇ ਆ ਵੀ ਸਾਰੇ ਦੁਨੀਆ ਭਰ ਦੇ ਵਿੱਚ ਕਿਸੇ OTT ਚੈਨਲ ਤੇ ਜਾਂ ਕਿਤੇ ਚਲਾਈ ਨਹੀਂ ਜਾ ਸਕਦੀ। ਇੱਕ ਪਾਸੇ ਇਹ ਗੱਲ ਆ ਕਿ ਕਿਸੇ ਵੀ ਚੈਨਲ ਜਾਂ OTT ਚੈਨਲ ਤੇ ਫਿਲਮ ਸਤਲੁਜ ਦਿਖਾਈ ਨਹੀਂ ਜਾ ਸਕਦੀ। ਦੂਜੇ ਪਾਸੇ ਪੰਜਾਬ ਦੇ ਹਰ ਪਿੰਡ ਵਿੱਚ ਲੋਕ ਇਕੱਠੇ ਹੋ ਕੇ ਇਹ ਫਿਲਮ ਦੇਖ ਰਹੇ ਨੇ। ਇਹ ਫਿਲਮ ਦੇਖਣ ਦਿਖਾਉਣ ਦੇ ਨਾਲ ਅਗਾਂਹ ਦੀ ਅਗਾਂਹ ਜਿਹੜੀ ਐਕਟੀਵਿਟੀ ਆ, ਸਰਗਰਮੀ ਆ, ਸਿਆਸੀ ਜਿਹੜੀ ਸਰਗਰਮੀ ਹੈ, ਉਹ ਵੀ ਲਗਾਤਾਰ ਚੱਲ ਰਹੀ। ਬਹੁਤ ਸਾਰਾ ਕੁਝ ਇਉਂ ਸਾਹਮਣੇ ਆ ਰਿਹਾ ਜਿਵੇਂ 1990 ਤੋਂ 95 ਦੇ ਵਿਚਾਲੇ ਵਾਲਾ ਦੌਰ ਚੱਲ ਰਿਹਾ ਹੋ। ਉਵੇਂ ਹੀ ਘਟਨਾਵਾਂ ਦੀ ਚਰਚਾ ਹੋ ਰਹੀ ਆ ਤੇ ਜਿੰਨੇ ਭਾਰਤ ਦੇ ਚੈਨਲ ਨੇ, ਉਹਨਾਂ ਸਾਰੇ ਚੈਨਲਾਂ ਤੋਂ ਇਹ ਦਿਖਾਇਆ ਜਾ ਰਿਹਾ ਵੀ ਸਿੱਖ ਬਹੁਤ ਭੈੜੇ ਨੇ ਤੇ ਜਿਹੜੀ ਆਲੜਾ ਜੀ ਤੇ ਫਿਲਮ ਬਣੀ ਆ ਉਹ ਬਹੁਤ ਮਾੜੀ ਆ। ਦਲਜੀਤ ਦੋਸਾਂਝ ਆ ਜਿਹੜਾ, ਉਹ ਤਾਂ ਜੀ ਦੇਸ਼ ਦਾ ਗਦਾਰ ਆ।
ਕਿ ਜਿਹੜੇ ਇਸ ਫਿਲਮ ਦੀ ਹਮਾਇਤ ਕਰਨਗੇ ਉਹ ਤਾਂ ਗੋਲੀ ਮਾਰ ਦੇਣ ਦੇ ਲਾਇਕ ਨੇ। ਸੋ ਸਾਰੇ ਭਾਰਤ ਦਾ ਜਾਂ ਭਾਰਤੀ ਚੈਨਲਾਂ ਦਾ ਤਾਂ ਰਵੱਈਆ ਇਹ ਹੈ। ਦੂਜੇ ਪਾਸੇ ਪੰਜਾਬ ਦਾ ਰਵੱਈਆ ਇਹ ਹੈ ਵੀ ਜਿਹੜਾ ਖਾਲੜਾ ਜੀ ਦੀ ਹਮਾਇਤ ਨਹੀਂ ਕਰਦਾ ਉਹ ਕੋਈ ਬੰਦਾ, ਜਿਹੜਾ ਸਤਲੁਜ ਫਿਲਮ ਦੇ ਹੱਕ ਵਿੱਚ ਨਹੀਂ ਉਹ ਕਾਹਦਾ ਸਿੱਖ ਹੋਇਆ। ਤੇ ਇਵੇਂ ਹੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਚਰਚਾ ਤੇ ਹੋਰ ਬਹੁਤ ਸਾਰੇ ਨੁਕਤਿਆਂ ਦੇ ਆਲੇ ਦੁਆਲੇ ਜਿਹੜੀ ਗੱਲ ਘੁੰਮ ਰਹੀ ਹੈ ਉਹਦੇ ਵਿੱਚ ਸਪਸ਼ਟ ਤੌਰ ਤੇ ਜੰਗ ਹਿੰਦ ਪੰਜਾਬ ਬਣਿਆ ਪਿਆ। ਪੰਜਾਬ ਦਾ ਹਰ ਇੱਕ ਬਸ਼ਰ, ਹਰ ਇੱਕ ਵਿਅਕਤੀ ਇਹ ਜਿੱਦ ਫੜੀ ਬੈਠਾ ਕਿ ਸਾਡਾ ਜਿਹੜਾ ਸੰਘਰਸ਼ ਆ ਉਹ ਬਿਲਕੁਲ ਠੀਕ ਸੀ ਤੇ ਠੀਕ ਹੈ। ਇਹ ਸਾਰਾ ਭਾਰਤ ਟੁੱਟ ਕੇ ਪਿਆ ਹੋਇਆ ਵੀ ਇਹ ਸੰਘਰਸ਼ ਤੁਹਾਡਾ ਗਲਤ ਸੀ। ਇਹ ਸਾਰੇ ਬੰਦੇ ਜਿਨ੍ਹਾਂ ਨੇ ਭਾਰਤ ਦੇ ਖਿਲਾਫ ਲੜਾਈ ਲੜੀ ਹੈ, ਚਾਹੇ ਉਹ ਕਿਸੇ ਵੀ ਤਰੀਕੇ ਦੀ ਲੜਾਈ ਆ, ਵੀ ਇਹ ਤਾਂ ਬਹੁਤ ਮਾੜੇ। ਅੱਜ ਰਵਨੀਤ ਬਿੱਟੂ ਜਿਹੜਾ ਕਿ ਬੇਅੰਤੇ ਬੁੱਚੜ ਦਾ ਪੋਤਾ ਹੈ, ਉਹਨੇ ਫੋਟੋਆਂ ਲਾਈਆਂ ਹੋਈਆਂ ਸੀਗੀਆਂ। ਇੱਕ ਪਾਸੇ ਉਹਨੇ ਭਾਰਤ ਮਾਤਾ ਦੇ ਲਈ ਜਿਹੜੇ ਸਿੱਖਾਂ ਨੇ ਬੀਤੇ ਦੌਰ ਵਿੱਚ ਮੱਲਾਂ ਮਾਰੀਆਂ ਨੇ, ਉਹ ਸਿੱਖ ਜਿਨ੍ਹਾਂ ਨੇ ਫੌਜ ਵਿੱਚ ਜਾਂ ਖੇਡਾਂ 'ਚ ਜਾਂ ਕਿਸੇ ਹੋਰ ਖੇਤਰ ਵਿੱਚ ਭਾਰਤ ਦੇ ਲਈ ਕੁਛ ਕੀਤਾ ਹੈ, ਉਹਨਾਂ ਦੀਆਂ ਫੋਟੋਆਂ ਲਾਈ ਬੈਠਾ ਹੈ। ਦੂਜੇ ਪਾਸੇ ਸਾਡੀ ਸਿੱਖ ਸੰਘਰਸ਼ ਦੇ ਕੌਮੀ ਜਰਨੈਲਾਂ ਦੀਆਂ ਵੱਡੀਆਂ ਵੱਡੀਆਂ ਫੋਟੋਆਂ ਲਾ ਕੇ ਲੋਕਾਂ ਨੂੰ ਮੀਡੀਆ ਰਾਹੀਂ ਇਹ ਸਮਝਾ ਰਿਹਾ, ਭੜਕਾ ਰਿਹਾ ਕਿ ਜਿਹੜੇ ਤਾਂ ਸਿੱਖ ਭਾਰਤ ਲਈ ਲੜੇ, ਜਿਨ੍ਹਾਂ ਨੇ ਭਾਰਤ ਦਾ ਨਾਂ ਉੱਚਾ ਕੀਤਾ, ਉਹ ਸਿੱਖ ਤਾਂ ਬੜੇ ਚੰਗੇ ਨੇ, ਉਹਨਾਂ ਦਾ ਆਪਾਂ ਨੂੰ ਸਤਿਕਾਰ ਕਰਨਾ ਚਾਹੀਦਾ। ਤੇ ਜਿਹੜੇ ਸਿੱਖਾਂ ਨੇ ਕੌਮ ਦੀ ਆਜ਼ਾਦੀ ਦੀ ਲੜਾਈ ਲੜੀ, ਜਿਨ੍ਹਾਂ ਨੇ ਸਿੱਖ ਸੰਘਰਸ਼ ਵਿੱਚ ਮੱਲਾਂ ਮਾਰੀਆਂ, ਉਹਨਾਂ ਸਾਰੇ ਜਰਨੈਲਾਂ ਨੂੰ, ਉਹਨਾਂ ਸਾਰੇ ਯੋਧਿਆਂ ਨੂੰ ਕਹਿੰਦਾ ਵੀ ਅੱਤਵਾਦੀ, ਵੱਖਵਾਦੀ ਜਾਂ ਮਾੜਾ ਕਹੀਏ ਆਪਾਂ, ਇਸ ਤਰੀਕੇ ਦੀ ਭਾਵਨਾ ਦੇ ਤਹਿਤ ਜਦੋਂ ਉਹ ਬੋਲ ਰਿਹਾ ਸੀ ਤਾਂ ਦਰਸ਼ਕਾਂ ਦੇ, ਦੇਖਣ ਵਾਲਿਆਂ ਦੇ ਮਨ ਵਿੱਚ ਇਹ ਆ ਰਿਹਾ ਸੀ ਕਿ ਰਵਨੀਤ ਬਿੱਟੂ ਉਸ ਪੰਜਾਬ ਨੂੰ, ਉਸ ਕੌਮ ਨੂੰ, ਸਿੱਖਾਂ ਨੂੰ ਬੇਵਕੂਫ ਬਣਾਉਣ ਨੂੰ ਫਿਰਦਾ, ਜਿਹਨੂੰ ਬੜੀ ਚੰਗੀ ਤਰ੍ਹਾਂ ਪਤਾ ਹੈ ਕਿ ਇਹੋ ਜਿਹੀਆਂ ਕਰਤੂਤਾਂ ਕਰਾਉਣ ਕਰਕੇ ਹੀ ਬੇਅੰਤੇ ਬੁੱਚੜ ਦਾ ਸੋਧਾ ਲਾਇਆ ਗਿਆ ਸੀ। ਜਦੋਂ ਰਵਨੀਤ ਬਿੱਟੂ ਬਾਰ-ਬਾਰ ਇਹ ਗੱਲ ਕਹਿੰਦਾ ਹੈ ਕਿ ਮੈਂ ਆਪਦੇ ਦਾਦੇ ਦੇ ਰਾਹ ਤੇ ਤੁਰਾਂਗਾ, ਤਾਂ ਸੁਭਾਵਿਕ ਤੌਰ ਤੇ ਹਰ ਸਿੱਖ ਦੇ ਮਨ ਵਿੱਚ ਆਉਂਦਾ ਹੈ ਕਿ ਇੱਥੇ ਭਾਈ ਦਿਲਾਵਰ ਸਿੰਘ ਵਰਗਿਆਂ ਦੀ ਵੀ ਕੋਈ ਘਾਟ ਨਹੀਂ ਹੈ। ਜਿਹੜਾ ਭਾਰਤ ਦਾ ਸਾਰਾ ਇਸ ਮੌਕੇ ਦਾ ਜ਼ੋਰ ਹੈ ਉਹ ਇਹ ਆ ਕਿ ਸਿੱਖਾਂ ਨੂੰ ਚਾਰੇ ਖਾਨੇ ਚਿੱਤ ਕਰ ਦੇਣਾ ਹੈ। ਮੈਂ ਪਿਛਲੇ ਲੰਮੇ ਅਰਸੇ ਤੋਂ ਇਸ ਪ੍ਰੋਗਰਾਮ ਦੇ ਰਾਹੀਂ ਜਿਸ ਮਨੁੱਖੀ ਹੱਕਾਂ ਦੇ ਘਾਣ ਦੀ ਗੱਲ ਸੁਣਾਉਂਦਾ ਰਿਹਾ, ਜਾਂ ਆਪਾਂ ਸਾਰੇ ਇੱਥੇ ਚਰਚਾ ਕਰਦੇ ਰਹਿੰਦੇ ਹਾਂ ਕਿ ਕਿਵੇਂ ਸਾਡੀ ਕੌਮ ਨੂੰ ਮਾਰਿਆ ਜਾ ਰਿਹਾ, ਕਿਵੇਂ ਸਾਡੀ ਕੌਮ ਦਾ ਸਰਬਨਾਸ਼, ਨਸਲਕੁਸ਼ੀ ਕੀਤੀ ਜਾ ਰਹੀ ਹੈ, ਕਿਵੇਂ ਇਹ ਜਿੱਦ ਫੜੀ ਹੋਈ ਆ ਕਿ ਉਹ ਸਾਰਾ ਕੁਝ ਭੁਲਾ ਦੇਣਾ ਤੁਹਾਨੂੰ, ਜਿਹਦੀ ਕਰਕੇ ਤੁਹਾਡੀ ਕੌਮ ਨੂੰ ਉਹ ਚੇਤੇ ਆਉਂਦਾ ਕਿ ਖਾਲਿਸਤਾਨ ਬਗੈਰ ਗੁਜ਼ਾਰਾ ਨਹੀਂ। 1947 ਤੋਂ ਸਿੱਖ ਕੌਮ ਨਾਲ, ਪੰਜਾਬ ਨਾਲ ਇੰਡੀਆ ਨੇ ਜੋ ਅਤਿਆਚਾਰ ਕੀਤੇ, ਜੋ ਬੇਇਨਸਾਫੀਆਂ, ਵਿਤਕਰੇ, ਜ਼ੁਲਮ ਕੀਤਾ ਹੈ, ਖਾਸ ਤੌਰ ਤੇ 1978 ਤੋਂ 82 ਤੱਕ ਦਾ ਦੌਰ ਤੇ 82 ਤੋਂ 95 ਤੱਕ ਦਾ ਸਾਡਾ ਜਿਹੜਾ ਸਰੀਰਕ ਕਤਲੇਆਮ ਹੋਇਆ, ਜਿਹਦੇ ਵਿੱਚ ਜੋ ਕੁਝ ਵਾਪਰਿਆ, ਅੱਜ ਉਹਦਾ ਇੱਕ ਨਿੱਕਾ ਜਿਹਾ ਹਿੱਸਾ ਇੱਕ ਫਿਲਮ ਦੇ ਰਾਹੀਂ ਜਦੋਂ ਆਇਆ ਤਾਂ ਸਾਰਾ ਇੰਡੀਆ ਜਿਹੜਾ ਉਹਦੀਆਂ ਚੀਕਾਂ ਪੈ ਰਹੀਆਂ ਨੇ। ਜਿਹੜੀ ਇਹ ਫਿਲਮ ਆ, ਇਹਦੇ ਬਾਰੇ ਸਾਡੇ ਭਾਈਚਾਰੇ ਦੇ ਵਿੱਚ ਵੀ ਕਈ ਪੱਖ ਚੱਲਦੇ ਆ। ਕੱਲ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਭਾਈ
ਸੁਖਦੇਵ ਸਿੰਘ ਜੀ, ਜਿਨ੍ਹਾਂ ਨੂੰ ਕੌਮ ਜਨਰਲ ਲਾਭ ਸਿੰਘ ਦੇ ਨਾਂ ਨਾਲ ਯਾਦ ਕਰਦੀ ਹੈ, ਉਹਨਾਂ ਦਾ ਸ਼ਹੀਦੀ ਦਿਹਾੜਾ ਉਹਨਾਂ ਦੇ ਪਿੰਡ ਪੰਜਵੜ ਮਨਾਇਆ ਗਿਆ। ਉੱਥੇ ਵੀ ਬੁਲਾਰਿਆਂ ਨੇ, ਕਿਉਂਕਿ ਮੌਕੇ ਦੇ ਉੱਤੇ ਜਿਹੜਾ ਵਿਸ਼ਾ ਚੱਲ ਰਿਹਾ ਹੋਵੇ ਉਹਦੀ ਚਰਚਾ ਛਿੜਦੀ ਸੁਭਾਵਕ ਹੈ, ਉੱਥੇ ਇਹ ਗੱਲ ਚੱਲੀ ਕਿ ਜੀ ਇਸ ਫਿਲਮ ਦੇ ਵਿੱਚ ਤਾਂ ਇੱਕ ਨਿੱਕਾ ਜਿਹਾ ਹਿੱਸਾ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਲਾਵਾਰਸ ਲਾਸ਼ਾਂ ਦਾ ਮਾਮਲਾ ਉਠਾਉਂਦੇ ਆ ਤੇ ਉਹਨਾਂ ਨੂੰ ਇਸ ਕਰਕੇ ਬੁੱਚੜ ਪੁਲਸੀਏ ਮਾਰ ਸਿੱਟਦੇ ਆ, ਇਹ ਲਾਸ਼ ਖੁਰਦ-ਬੁਰਦ ਕਰਦੇ ਆ ਤੇ ਉੱਥੇ ਇੱਕ ਗੱਲ ਬਣਦੀ ਆ ਕਿ ਤੁਸੀਂ ਜੇ 25,000 ਦਾ ਹਿਸਾਬ ਮੰਗਦੇ ਹੋ ਤਾਂ ਅਸੀਂ 25,001 ਦਾ ਹਿਸਾਬ ਦੇ ਦਿਆਂਗੇ, ਯਾਨੀ ਕਿ ਖਾਲੜਾ ਜੀ ਨੂੰ ਇਨਕਲੂਡ ਕਰ ਦਿੱਤਾ ਗਿਆ। ਇਹ ਇਸ ਫਿਲਮ ਦਾ ਥੀਮ ਹੈ, ਉਹ ਸਾਡੇ ਭਰਾਵਾਂ ਦਾ, ਸਾਡੇ ਸਿੱਖ ਸੰਘਰਸ਼ ਨਾਲ ਸੰਬੰਧਿਤ ਲੋਕਾਂ ਦਾ ਇਹ ਕਹਿਣਾ ਹੈ ਕਿ ਇੱਥੇ ਤਾਂ ਬਹੁਤ ਕੁਝ ਵਾਪਰਿਆ, ਇਹ ਫਿਲਮ ਤਾਂ ਇੱਕ ਨਿੱਕੇ ਜਿਹੇ ਨੁਕਤੇ ਦੇ ਦੁਆਲੇ ਘੁੰਮਦੀ ਹੈ। ਇਹ ਗੱਲ ਸੱਚ ਹੈ, ਪਰ ਮੈਂ ਇਹ ਕਹਿਣਾ ਕਿ ਉਹਨਾਂ ਨੂੰ, ਦਿੱਲੀ ਨੂੰ, ਨਾਗਪੁਰ ਨੂੰ, ਭਾਰਤ ਮਾਤਾ ਨੂੰ ਤਾਂ ਇੰਨਾ ਕੁ ਸੱਚ ਵੀ ਪ੍ਰਵਾਨ ਨਹੀਂ ਹੋ ਰਿਹਾ ਕਿ ਪੂਰੇ ਦੇ ਪੂਰੇ ਉਸ ਦੌਰ ਦੇ ਜ਼ੁਲਮੋ ਸਿਤਮ ਦੀ ਦਾਸਤਾਨ ਕਿੱਥੇ ਕੋਈ ਬਿਆਨ ਕਰ ਲਵੇ। ਸੱਚਾਈ ਇਹ ਹੈ ਕਿ ਕੱਲੇ ਮਾਝੇ ਦੀਆਂ ਹੀ ਜੇਕਰ ਮੇਨ ਉਸ ਦੌਰ ਦੀਆਂ ਘਟਨਾਵਾਂ ਦੇ ਉੱਤੇ ਕੋਈ ਗੱਲ ਕਰਨੀ ਹੋਵੇ, ਫਿਲਮ ਬਣਾਉਣੀ ਹੋਵੇ ਜਾਂ ਕੋਈ ਹੋਵੇ, ਤਾਂ ਬੜਾ ਵੱਡਾ ਜਿਗਰਾ ਚਾਹੀਦਾ। ਜੋ ਅਤਿਆਚਾਰ, ਜੋ ਜ਼ੁਲਮ ਹੋਏ ਹੈ, ਉਹਨਾਂ ਦੀ ਗੱਲ ਆਪਾਂ ਇੱਥੇ ਰੋਜ਼ ਕਰਦੇ ਹਾਂ। ਕਿਵੇਂ ਥਾਣਿਆਂ ਦੇ ਵਿੱਚ ਬੀਬੀਆਂ ਦੇ ਨਾਲ ਬੰਦਿਆਂ ਵਾਂਗੂ ਚੱਡੇ ਪਾੜੇ ਗਏ, ਗੁਪਤ ਅੰਗਾਂ ਦੇ ਵਿੱਚ ਬੀਬੀਆਂ ਦੇ ਨੂਣ ਮਿਰਚਾਂ ਤੇ ਔਰਤ ਨੂੰ ਨਗਨ ਕਰਕੇ ਪਿਓ ਦੇ ਸਾਹਮਣੇ ਧੀ ਨੂੰ ਜਾਂ ਪੁੱਤ ਦੇ ਉੱਤੇ ਮਾਂ ਨੂੰ ਪਾਉਣ ਦੀਆਂ ਗੱਲਾਂ। ਹੁਣ ਇਹ ਇੱਕ ਅਣਖ ਨਾਲ ਜੁੜੀ ਹੋਈ ਗੱਲ ਹੁੰਦੀ ਹੈ ਕਿ ਥਾਣਿਆਂ ਦੇ ਵਿੱਚ, ਬੁੱਚੜਖਾਨਿਆਂ ਦੇ ਵਿੱਚ ਕੋਈ ਉੱਥੇ ਸੁਰੱਖਿਅਤ ਰਿਹਾ ਹੋਣਾ। ਜੋ ਕੁਝ ਵਾਪਰਿਆ ਇਹਦੇ ਵਿੱਚ ਇੱਕ ਪਹਿਲੀ ਵਾਰ ਇੱਕ ਨਵਾਂ ਜਿਹੜਾ ਸਾਡੇ ਤੇ ਜ਼ੁਲਮ ਬੜੇ ਹੋਏ, ਬੜੀ ਵਾਰ ਹੋਏ। ਪਹਿਲੇ ਦਿਨ ਤੋਂ ਹੀ ਸਿੱਖਾਂ ਦੇ ਨਾਲ ਹਕੂਮਤਾਂ ਦਾ ਵੈਰ ਚੱਲਿਆ ਆਇਆ। ਇਹ ਸੱਚ ਤੇ ਝੂਠ ਦੀ ਜੰਗ ਆ, ਚੱਲਦੀ ਰਹਿਣੀ। ਪਰ ਜੋ ਕੁਝ ਐਸ ਦੌਰ ਵਿੱਚ ਸਾਡੀ ਕੌਮ ਨੇ ਹੰਢਾਇਆ, ਉਹਦੇ ਵਿੱਚ ਬਹੁਤਾ ਵੱਡਾ ਜਿਹੜਾ ਸਾਡੇ ਤੇ ਜ਼ੁਲਮ ਕਰਨ ਵਾਲਾ ਤਬਕਾ ਸੀ, ਉਹ ਸਿੱਖਾਂ ਦੇ ਘਰੇ ਜੰਮੇ ਹੋਏ ਲੋਕ ਸੀ। KPS ਗਿੱਲ, ਬੇਅੰਤਾ ਬੁੱਚੜ, ਸਵਰਨ ਘੋਟਣਾ ਤੇ ਸੂਬਾ ਸਰਹੰਦ ਕਹਾਉਣ ਵਾਲਾ ਸੂਬਾ ਸਿੰਘ, ਨੌਰੰਗ ਸਿੰਘ, ਇੱਕ ਸੰਤ ਸਿੰਘ ਹੁੰਦਾ ਸੀ ਢਾਲੀਵਾਲ, ਅਜੈਬਾ ਬਾਈ, ਗਰਮੇਲ ਬਾਈ। ਜਦੋਂ ਮੈਂ ਬੁੱਚੜ ਪੁਲਸੀਆਂ ਦੇ ਬਾਰੇ ਗੱਲ ਕਰਦਾ ਹਾਂ ਤਾਂ ਮੈਨੂੰ ਇਸ ਗੱਲ ਤੇ ਬੜੀ ਸ਼ਰਮ ਆਉਂਦੀ ਆ ਕਿ ਬਾਹਲੇ ਨਹੀਂ ਤਾਂ 95% ਜਿਹੜੇ ਆ ਉਹ ਸਿੱਖ ਪਰਿਵਾਰਾਂ ਦੇ ਜੰਮੇ ਜਾਏ ਆ। ਔਰ ਜੋ ਇਹਨਾਂ ਨੇ ਅਤਿਆਚਾਰ ਕੀਤਾ, ਇਹ ਮੁਗਲਾਂ ਜਾਂ ਹੋਰ ਜਿਹੜੇ ਦੁਸ਼ਟ ਸਾਨੂੰ ਬੀਤੇ ਇਤਿਹਾਸ ਵਿੱਚ ਟੱਕਰੇ, ਉਹਨਾਂ ਨਾਲੋਂ ਵੀ ਭੈੜੇ ਕੀਤੇ। ਹੁਣ ਇਹ ਗੱਲ ਆਪਣੇ ਆਪ ਦੇ ਵਿੱਚ ਧਿਆਨ ਮੰਗਦੀ ਆ ਕਿ ਜੇ ਸਾਡੀ ਕੌਮ ਦੇ ਵਿੱਚ ਇਹੋ ਜਿਹਾ ਵਰਗ ਪੈਦਾ ਹੋ ਚੁੱਕਿਆ ਜਿਹੜਾ ਆਪਦੀ ਹੀ ਕੌਮ ਤੇ ਇੰਨਾ ਨੀਚ ਦਰਜੇ ਦਾ, ਇਹਨਾਂ ਨੂੰ ਮਿਲਣਾ ਕੀ ਸੀ? ਨੈਪਕਿਨ ਪੇਪਰ ਦੀ ਕੀ ਵੈਲਿਊ ਹੁੰਦੀ ਹੈ? ਨੈਪਕਿਨ ਪੇਪਰ ਕਿੰਨਾ ਵੀ ਵਧੀਆ ਹੋਵੇ, ਨੈਪਕਿਨ ਪੇਪਰ ਕਿੰਨਾ ਵੀ ਸੁਗੰਧਿਤ ਹੋਵੇ, ਰੰਗਦਾਰ ਹੋਵੇ, ਉਹਦੀ ਪੈਕਿੰਗ ਜਾਂ ਜਿਸ ਥਾਂ ਤੇ ਉਹਨੂੰ ਆਪਾਂ ਰੱਖਦੇ ਆ, ਕਈ ਵਾਰੀ ਕਾਰਾਂ ਦੇ ਵਿੱਚ ਨੈਪਕਿਨ ਜਿਹੜਾ ਮੂਹਰੇ ਰੱਖਦੇ ਆ ਨਾ, ਉਹਨੂੰ ਰੱਖਣ ਵਾਲਾ ਡੱਬਾ ਹੀ ਬੜਾ ਵਧੀਆ ਹੁੰਦਾ, ਪਰ ਨੈਪਕਿਨ ਜਦੋਂ ਵਰਤ ਲਿਆ ਜਾਂਦਾ ਫੇਰ ਉਹ ਖਤਮ ਆ, ਫਿਰ ਤਾਂ ਉਹਦਾ ਡਸਟਬਿਨ ਹੀ ਥਾਂ ਆ। ਸੋ 1978 ਤੋਂ ਖਾਸ ਤੌਰ ਤੇ ਖਾਕੀ ਵਰਦੀ ਵਾਲੇ ਜਿਹੜੇ ਨੈਪਕਿਨ ਪੇਪਰ ਬਣੇ, ਜਿਨ੍ਹਾਂ ਨੇ ਸਾਡੀ ਕੌਮ ਦਾ ਘਾਣ ਕੀਤਾ। ਘਾਣ ਕਰਨ ਦੇ ਲਈ ਇਹ ਨਹੀਂ ਕਿ ਇਕੱਲੀ ਖਾਕੀ ਵਰਦੀ ਵਰਤੀ ਗਈ ਹੈ।
ਜਿਹੜੇ ਸੰਤ ਮਹਾਪੁਰਸ਼ ਬਾਬੇ ਗੁਰੂ ਬਣੇ ਫਿਰਦੇ ਆ, ਇਹਨਾਂ ਵਿੱਚੋਂ ਬਹੁਤੇ ਸਿੱਖ ਪਰਿਵਾਰਾਂ ਚੋਂ ਜੰਮੇ ਹੋਏ ਨੇ। ਸਰਸੇ ਵਾਲਾ ਹੋਵੇ, ਬਿਆਸ ਵਾਲਾ ਹੋਵੇ, ਭਨਿਆਰੇ ਵਾਲਾ ਹੋਵੇ, ਨਰਕ ਧਾਰੀਏ ਹੋਣ ਤੇ ਜਾਂ ਹੋਣ ਭੈਣੀ ਵਾਲੇ, ਇਹ ਸਾਰਿਆਂ ਦੀ ਜਿਹੜੀ ਪਿੱਛੇ ਜੇ ਤੁਰੀਏ ਤਾਂ ਸਿੱਖ ਪਰਿਵਾਰਾਂ ਦੇ। ਇਹਨਾਂ ਤੋਂ ਇਲਾਵਾ ਸਿੱਖੀ ਦੀਆਂ ਜੜ੍ਹਾਂ ਵੱਢ ਰਹੇ ਡੇਰੇਦਾਰ ਸਾਧ, ਸੰਤ ਸਮਾਜ, ਇਹ ਵੀ ਸਾਰੇ ਸਿੱਖਾਂ ਦੇ ਘਰੇ ਆ। ਇਹਨਾਂ ਨੇ ਸਿੱਖ ਕੌਮ ਦੇ ਉਲਟ ਮਾਹੌਲ ਸਿਰਜਿਆ ਤੇ ਇਹੋ ਜਿਹੇ ਸਿੱਖ ਬਣਾਏ ਜਿਨ੍ਹਾਂ ਨੂੰ ਸਿੱਖਾਂ ਦਾ ਕਤਲੇਆਮ ਕਰਨ ਮੌਕੇ ਕੋਈ ਕਿਸੇ ਕਿਸਮ ਦਾ ਇਤਰਾਜ਼ ਨਹੀਂ ਸੀ ਕਿ ਸਾਡੇ ਬਾਬਾ ਜੀ ਤਾਂ ਇਹਨਾਂ ਗੱਲਾਂ ਦੇ ਉੱਤੇ ਕੁਝ ਨਹੀਂ ਕਹਿੰਦੇ। ਅੱਗੇ ਆ ਜਾਓ, ਇਹਨਾਂ ਸੰਪਰਦਾਵਾਂ ਡੇਰਿਆਂ ਨੇ ਜੋ ਜ਼ੁਲਮ ਕੀਤਾ ਸਾਡੀ ਕੌਮ ਦਾ, ਜਿਹੜਾ ਸਰੀਰਕ ਨਹੀਂ ਮਾਨਸਿਕ ਜਿਹੜਾ ਨਸਲ ਘਾਤ, ਵਿਚਾਰਧਾਰਕ ਘਾਣ ਸਾਡੀ ਕੌਮ ਦਾ ਕੀਤਾ। ਉਸ ਤੋਂ ਬਾਅਦ ਸਿਆਸੀ ਖੇਤਰ ਵਿੱਚ ਵਿਚਰਦੇ, ਕਾਂਗਰਸ ਵਿੱਚ ਵਿਚਰਦੇ ਹੋਣ ਜਾਂ ਕਿਸੇ ਹੋਰ ਜਮਾਤ ਵਿੱਚ, ਜਿੰਨੇ ਸਿਆਸੀ ਭਲਵਾਨ ਨੇ, ਇਹਨਾਂ ਸਾਰਿਆਂ ਨੇ ਕੀ ਕੀਤਾ? ਇਹਨਾਂ ਨੇ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੇ ਸਿਸਟਮ ਨੂੰ ਹੋਰ ਮਜ਼ਬੂਤ ਕੀਤਾ। ਕੀ ਬੂਟਾ ਸਿੰਘ, ਕੀ ਨਿਹੰਗ ਸੰਤਾ ਸਿੰਘ ਤੇ ਹੋਰ ਬਹੁਤ ਸਾਰੇ, ਇਹਨਾਂ ਸਾਰਿਆਂ ਨੂੰ ਕੀ ਇਸ ਗੱਲ ਦਾ ਅਹਿਸਾਸ ਜਾਂ ਪਤਾ ਨਹੀਂ ਕਿ ਅਸੀਂ ਕੀ ਕਰ ਰਹੇ ਹਾਂ? ਪਰ ਇੱਥੇ ਤਾਂ ਨੀਲੀ ਪੱਗ ਬੰਨਣ ਵਾਲਿਆਂ ਨੇ, ਅਕਾਲੀ ਕਹਾਉਣ ਵਾਲਿਆਂ ਨੇ ਕੋਈ ਕਸਰ ਨਹੀਂ ਛੱਡੀ। ਸੋ ਸਿੱਖਾਂ ਦੇ ਘਰੇ ਜੰਮ ਕੇ ਭਾਰਤੀ ਨਿਜ਼ਾਮ ਦੇ ਵਿੱਚ ਵੱਡੀਆਂ ਪੋਸਟਾਂ, ਵੱਡੇ ਨਾਮ ਤੇ ਕੌਮ ਦੇ ਨਾਲ ਗਦਾਰੀ। ਜਦੋਂ ਕਿਸੇ ਕੌਮ ਦੇ ਵਿੱਚ ਇਸ ਪੱਧਰ ਦੇ ਉੱਤੇ ਹਾਲਾਤ ਹੋਣ, ਕੀ ਹਾਲਾਤ ਨੇ ਕਿ ਸਿੱਖਾਂ ਦੀ ਚੜ੍ਹਦੀ ਕਲਾ ਅਤੇ ਸਿੱਖਾਂ ਦੀ ਆਜ਼ਾਦੀ ਦੀ ਗੱਲ ਸੋਚਣ ਵਾਲਿਆਂ ਦਾ ਅਸੀਂ ਸਰਬਨਾਸ਼ ਕਰਨਾ। ਮੈਂ ਇੱਥੇ ਇੱਕ ਗੱਲ ਵਿਚਾਰਦਾ ਹਾਂ, ਅੰਗਰੇਜ਼ਾਂ ਤੋਂ ਆਜ਼ਾਦੀ ਦੀ ਲੜਾਈ ਆਪਾਂ ਸਾਰਿਆਂ ਦੇ ਸਾਹਮਣੇ, ਉਦੋਂ ਜਿਹੜੇ ਅੰਗਰੇਜ਼ਾਂ ਦੇ ਖਿਲਾਫ ਲੜਦੇ ਸੀ ਉਹਨਾਂ ਦੇ ਬਾਰੇ ਮੈਂ ਅਕਸਰ ਬਹੁਤ ਜ਼ਿਆਦਾ ਖਿਆਲ ਨਾਲ ਇਹ ਨੁਕਤੇ ਦੇ ਉੱਤੇ ਧਿਆਨ ਰੱਖ ਕੇ ਮੈਂ ਪੜ੍ਹਿਆ। ਮੈਨੂੰ ਕਿਤੇ ਮਿਲਿਆ ਨਹੀਂ ਜਿਵੇਂ ਹੁਣ ਕੀਤਾ ਗਿਆ। ਜਿਹੜਾ ਫਾਈਟਰ ਸੀ, ਜਿਹੜਾ ਅੰਗਰੇਜ਼ਾਂ ਦਾ ਬਾਗੀ ਸੀ, ਜਿਹੜਾ ਹਕੂਮਤ ਨਾਲ ਲੜਦਾ ਸੀ, ਉਹਦੇ ਨਾਲ ਜੋ ਕਰਨਾ ਸੀ ਕੀਤਾ ਗਿਆ। ਫਾਂਸੀਆਂ ਵੀ ਚੜ੍ਹੇ ਆ, ਤਸ਼ੱਦਦ ਵੀ ਹੋਏ ਆ, ਜੇਲ੍ਹਾਂ ਥਾਣਿਆਂ ਦੇ ਵਿੱਚ ਹੋਰ ਵੀ ਬੜਾ ਕੁਛ ਹੈ। ਪਰ ਜਿਵੇਂ ਹੁਣ ਕੀਤਾ ਗਿਆ, ਜਿਹਨੂੰ ਕਹਿੰਦੇ ਆ ਐਕਸਟਰਾ ਜੁਡੀਸ਼ੀਅਲ ਕਿਲਿੰਗਸ, ਬੰਦਾ ਚੱਕ ਲੋ, ਮੰਨੋ ਹੀ ਨਾ ਵੀ ਸਾਡੇ ਕੋਲ ਹੈਗਾ, ਬੇਰਹਿਮੀ ਤੇ ਬੇਕਿਰਕੀ ਨਾਲ ਜ਼ੁਲਮ ਕਰਕੇ ਮਾਰ ਸਿੱਟੋ। ਕਤਲ ਕਰਨ ਤੋਂ ਬਾਅਦ ਪਰਿਵਾਰ ਨੂੰ, ਘਰਦਿਆਂ ਨੂੰ ਜੇ ਲੁੱਟ ਸਕਦੇ ਹੋ ਲੁੱਟ ਲਓ, ਪੈਸੇ ਲੈ ਲਓ, ਫਿਰ ਢਿੱਡ ਸਾਰਾ ਪਾੜ ਕੇ ਜਾਂ ਦਰਿਆ 'ਚ ਰੋੜ ਦਿਓ ਜਾਂ ਅਣਪਛਾਤੀ ਲਾਸ਼ ਕਹਿ ਕੇ ਉਹਨੂੰ ਕਿਸੇ ਸ਼ਮਸ਼ਾਨ ਘਾਟ ਵਿੱਚ ਜਾਂ ਕਿਤੇ ਹੋਰ ਸਾੜ ਦਿਓ। ਇਹ ਕਰਨ ਦੇ ਨਾਲ ਨਾਲ ਘਰਾਂ ਦੇ ਘਰ ਪੂਰੇ ਪਰਿਵਾਰ, ਔਰ ਪਰਿਵਾਰ ਨਹੀਂ ਇਕੱਲਾ, ਇਹ ਨਹੀਂ ਕਿ ਜੇਕਰ ਕੋਈ ਕਮਿੱਕਰ ਸਿੰਘ ਨਾਂ ਦਾ ਨੌਜਵਾਨ ਹੈ ਵੀ ਉਹਦੇ ਭਰਾ ਭੈਣ ਮਾਪੇ ਚੱਕ ਲਿਆਂਦੇ, ਗਾਂ ਚਾਚੇ ਤਾਇਆਂ ਤੋਂ ਅਗਾਂਹ ਉਹਦੇ ਰਿਸ਼ਤੇਦਾਰ। ਇੱਥੇ ਘਰ ਵਿੱਚ ਅਕਸਰ ਮੇਰੇ ਸਤਿਕਾਰਯੋਗ ਬੀਜੀ ਜਦੋਂ ਗੱਲ ਕਰਦੇ ਆ ਕਿ ਜਦੋਂ ਭਾਈ ਇਕਬਾਲ ਸਿੰਘ ਬੱਬਰ, ਜੋ ਸਾਡੇ ਸਤਿਕਾਰਯੋਗ ਮਾਮਾ ਜੀ ਸਾਡੇ ਪਰਿਵਾਰ ਤੋਂ, ਬੀਜੀ ਕਹਿੰਦੇ ਵੀ ਉੱਥੇ ਲਿਸਟ ਬਣਾ ਲਈ ਇੱਕ, ਜੰਡਿਆਲੇ ਥਾਣੇ ਸੂਰੀ ਨੇ, ਹਰਚਰਨ ਸੂਰੀ ਬੜਾ ਬੁੱਚੜ ਅਫਸਰ ਸੀ, ਉਹਦੇ ਵਿੱਚ 50 ਰਿਸ਼ਤੇਦਾਰੀਆਂ ਨਾਨਕਿਆਂ ਵੱਲੋਂ ਤੇ 50 ਦਾਦਕਿਆਂ ਵੱਲੋਂ। ਬਚਿਆ ਕੌਣ? ਸਾਰੇ ਦੇ ਸਾਰੇ ਚੱਕ ਲਿਆ, ਕੋਈ ਰਿਸ਼ਤੇਦਾਰ ਨਹੀਂ ਛੱਡਿਆ। ਕੀ ਅੰਗਰੇਜ਼ਾਂ ਵੇਲੇ ਲੜਨ ਵਾਲਿਆਂ ਨਾਲ ਕੁਝ ਹੋਇਆ ਸੀ? ਔਰ ਇਹ ਇਕੱਲੇ ਸਾਡੇ ਪਰਿਵਾਰ ਦੀ ਗੱਲ ਨਹੀਂ, ਪੰਜਾਬ ਦੇ ਹਰ ਪਿੰਡ 'ਚ, ਹਰ ਘਰ ਦੇ ਵਿੱਚ ਕੋਈ ਬੰਦਾ ਬਚਿਆ ਨਹੀਂ ਜਿਹਨੂੰ ਸੇਕ ਨਾ ਲਾਇਆ ਗਿਆ। ਇਹਨੂੰ ਕਹਿੰਦੇ ਜੀ ਬੜੀ ਲੋਕਤੰਤਰ ਆ ਜੀ, ਬੜਾ ਡੈਮੋਕ੍ਰੇਸੀ ਹੈ।
ਕੀ ਮਾੜਾ ਕਰਦੇ ਸੀ ਇਹ ਸਿੱਖ ਜਿਨ੍ਹਾਂ ਨੂੰ ਸਿੱਖ ਕਤਲ ਕਰ ਰਹੇ ਸੀ। ਇੰਡੀਆ ਦੇ ਹੱਥ ਦੇ ਕਹਾੜੇ ਦਾ ਦਸਤਾ ਬਣ ਕੇ ਜਿਨ੍ਹਾਂ ਨੇ ਇਹ ਕੌਮ ਨੂੰ ਮਾਰਿਆ, ਅੱਜ ਉਹਨਾਂ ਲਈ ਵੀ ਉਹੀ ਸਹੂਲਤਾਂ ਨੇ। ਖਾਸ ਤੌਰ ਦੇ ਉੱਤੇ ਜਦੋਂ ਕੌਮ ਦੇ ਲਈ, ਪੰਥ ਲਈ ਸੋਚਣ ਵਾਲਾ ਕੋਈ ਮਾਰਿਆ ਗਿਆ, ਉਹਦਾ ਭੋਗ ਹੋਵੇ ਤੇ ਉੱਥੇ ਅਖੰਡ ਪਾਠ ਸਾਹਿਬ ਦਾ ਭੋਗ ਪੈਣ ਉਪਰੰਤ ਕੀਰਤਨ ਹੁੰਦਾ ਹੈ ਤੇ ਕੀਰਤਨ ਮੌਕੇ ਸ਼ਬਦ ਪੜ੍ਹੇ ਜਾਂਦੇ। ਸ਼ਬਦਾਂ ਤੋਂ ਬਾਅਦ ਅਗਲਾ ਜਿਹੜਾ ਅਰਦਾਸ ਦਾ ਹੁੰਦਾ, ਉਹ ਅਰਦਾਸ ਮੌਕੇ ਉਹੀ ਅਰਦਾਸ। ਹੁਣ ਦੂਜੇ ਪਾਸੇ ਕਿਸੇ ਬੁੱਚੜ ਪੁਲਸੀਏ ਦਾ ਭੋਗ ਹੋਵੇ ਜਿਨੇ ਉਸ ਸਿੰਘ ਨੂੰ ਸ਼ਹੀਦ ਕੀਤਾ, ਉੱਥੇ ਵੀ ਉਵੇਂ ਹੀ ਪਾਠ ਹੋ ਜਾਂਦਾ। ਉੱਥੇ ਉਵੇਂ ਹੀ ਜਿਹੜਾ ਪਰਿਵਾਰ ਆ ਪੁਲਸੀਏ ਦਾ, ਉਹ ਸਾਰਾ ਬੈਠਾ ਤੇ ਗੁਰਮੁਖ ਜਨਮ ਸਵਾਰ ਦਰਗਹਿ ਚੱਲੇ। ਉੱਥੇ ਵੀ ਕੀਰਤਨ ਵਾਲੇ ਉਹੀ ਕੀਰਤਨ ਕਰ ਰਹੇ ਹੁੰਦੇ, ਉਹਨਾਂ ਨੂੰ ਭੋਰਾ ਸ਼ਰਮ ਨਹੀਂ ਆਉਂਦੀ। ਗੁਰਦੁਆਰੇ ਵਾਲਿਆਂ ਨੂੰ ਸ਼ਰਮ ਨਹੀਂ ਆਉਂਦੀ ਕਿ ਜਿਹਦੇ ਭੋਗ ਤੇ ਇਹ ਚੱਲਿਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ, ਅਸੀਂ ਭੋਰਾ ਤਾਂ ਸ਼ਰਮ ਕਰੀਏ ਕਿ ਇਹ ਬੰਦੇ ਨੇ ਕਿਵੇਂ ਗੁਰਦੁਆਰਿਆਂ ਦੇ ਗ੍ਰੰਥੀ ਚੱਕ ਕੇ ਚੱਡੇ ਪੜ ਕੇ ਲੀਰਾਂ ਕਰਤੀਆਂ, ਜਿਨ੍ਹਾਂ ਨੇ ਸੰਤ ਮਹਾਪੁਰਸ਼ ਜੀਪਾਂ ਨਾਲ ਬੰਨ ਕੇ ਵਿਚਾਲਿਓਂ ਪਾੜਤੇ, ਜਿਨ੍ਹਾਂ ਨੇ ਤਖਤਾਂ ਦੇ ਜਥੇਦਾਰ ਨਹੀਂ ਛੱਡੇ। ਅਸੀਂ ਉਹਨਾਂ ਦੇ ਗੁਰੂ ਸਾਹਿਬ ਦਾ ਸਰੂਪ ਦੇਣ ਮੌਕੇ ਇੱਕ ਵਾਰ ਤਾਂ ਸੋਚੀਏ ਕਿ ਅਸੀਂ ਗੁਰਦੁਆਰਾ ਕਮੇਟੀ ਅਸੀਂ ਕਹੀਏ ਕਿ ਜੀ ਪਹਿਲਾਂ ਸੋਚ ਲਓ, ਤੁਸੀਂ ਇਹਦੇ ਹੱਕਦਾਰ ਹੈਗੇ, ਪਰ ਕਿੱਥੇ। ਫੇਰ ਆ ਜਾਓ ਅੱਗੇ, ਜਿਹੜਾ ਕੀਰਤਨੀਆ ਸਿੰਘ ਆ ਉਹਨੂੰ ਕੋਈ ਸ਼ਰਮ ਨਹੀਂ ਆਉਂਦੀ, ਗਾ ਕੇ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ। ਗੁਰਮੁਖ ਆ ਉਹ ਗੁਰੂ। ਫਿਰ ਉਦੋਂ ਕਹਿਰ ਵਾਲੀ ਗੱਲ, ਅਰਦਾਸੀਆ ਸਿੰਘ ਅਰਦਾਸ ਕਰਦਾ ਕਿ ਫਲਾਨਾ ਸਿੰਘ ਆਪ ਜੀ ਦੇ ਵੱਲੋਂ ਬਖਸ਼ੇ ਸਵਾਸਾਂ ਦੀ ਪੂੰਜੀ ਭੋਗ ਕੇ ਤੇ ਫਿਰ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ, ਘੱਲੇ ਆਵੇ ਨਾਨਕਾ। ਇਹ ਕੀ ਹੋ ਕੀ ਰਿਹਾ ਜੀ? ਆ ਸਾਡੀ ਕੌਮ ਹੈ। ਕੌਮ ਲਈ ਮਰਨ ਵਾਲਿਆਂ ਲਈ ਵੀ ਉਹੀ ਰਵੱਈਆ, ਕੌਮ ਨੂੰ ਮਾਰਨ ਵਾਲਿਆਂ ਲਈ ਵੀ ਉਹੀ ਰਵੱਈਆ। ਦੁਰਫਿੱਟੇ ਮੂੰਹ ਸਾਡੇ ਸਾਰੇ ਇਸ ਸਿਸਟਮ ਦੇ। ਜੇ ਸਾਡੇ ਤਖਤਾਂ ਤੋਂ ਇਹ ਫੈਸਲਾ ਨਹੀਂ ਹੋ ਰਿਹਾ ਕਿ ਕੌਣ ਕਿਹਦੇ ਲਈ ਅਸੀਂ ਪਾਠ ਕਰਨਾ ਤੇ ਕਿਹਦੇ ਲਈ ਨਹੀਂ, ਇਹ ਚੰਗਾ ਸਾਡਾ ਸਰਬੱਤ ਦਾ ਭਲਾ। ਜਿਨ੍ਹਾਂ ਨੇ 1978 ਤੋਂ ਕੌਮ ਦੀ ਲੜਾਈ ਲੜੀ, ਪੰਥ ਦੀ ਚੜ੍ਹਦੀ ਕਲਾ ਦੀ ਲੜਾਈ ਲੜੀ, ਉਹਨਾਂ ਲਈ ਵੀ ਉਹੀ ਸਿਸਟਮ, ਤੇ ਜਿਨ੍ਹਾਂ ਨੇ ਸਾਡੀ ਕੌਮ ਦਾ ਘਾਣ ਕੀਤਾ ਉਹਨਾਂ ਲਈ ਵੀ ਉਹੀ ਸਿਸਟਮ। ਹੱਦ ਹੋਈ ਪਈ। ਹੁਣ ਜਦੋਂ ਆਪਾਂ ਅੱਜ ਦੇ ਦੌਰ ਦੀ ਗੱਲ ਕਰਦੇ ਹਾਂ, ਰਵਨੀਤ ਬਿੱਟੂ ਇੰਨਾ ਭੈੜਾ, ਮਾੜਾ ਤੇ ਗਲਤ ਚੱਲ ਰਿਹਾ। ਜਦੋਂ ਸਾਡੇ ਇਸ ਫਿਲਮ ਦਾ ਇੱਕ ਨੁਕਤਾ ਹੈ ਜਿਹਦੇ ਵਿੱਚ ਸਰਦਾਰ ਜਸਪਾਲ ਸਿੰਘ ਢਿੱਲੋਂ, ਜਿਹੜੇ ਪਹਿਲੀ ਗੱਲ ਤਾਂ ਇਹ ਆ ਕਿ ਸਾਡੀ ਕੌਮ ਦੇ ਬਾਰੇ, ਮੈਂ ਜਦੋਂ ਆ ਫਿਲਮ ਦਾ ਚੱਲਿਆ ਸੀ ਉਦੋਂ ਇੱਕ ਗੱਲ ਕਹੀ ਸੀ ਵੀ ਬੜੀ ਸ਼ਰਮ ਆਉਂਦੀ ਹੈ। ਲੋਕ ਲਿਖ ਰਹੇ ਨੇ ਕਿ ਜੀ ਇਸ ਫਿਲਮ ਕਰਕੇ ਪਤਾ ਲੱਗਿਆ ਕਿ ਸਾਡੇ ਨਾਲ ਵਾਪਰਿਆ ਕੀ ਆ। ਅਜੇ ਤਾਂ ਸਾਲ ਹੀ 15-20 ਲੰਘੇ ਆ। ਹੁਣ ਦੀਆਂ ਗੱਲਾਂ, ਜੇ ਖਾਲੜੇ ਵਾਲੇ ਕੇਸ ਦਾ ਫੈਸਲਾ ਹੋਇਆ, ਜਦੋਂ 2012 ਚ ਤਾਂ ਮੈਂ ਬੀਬੀ ਦੇ ਕੋਲੇ ਖਾਲੜੇ ਇੱਥੇ ਘਰੇ ਜਾ ਕੇ ਆਇਆ, ਜਦੋਂ ਉਹਨਾਂ ਦੇ ਸਾਰਾ ਮੈਂ ਲਿਖਣਾ ਸੀ। ਤੇ ਸਾਡੀ ਕੌਮ ਐਡੀ ਹੋਈ ਬੁੱਝੜਾ, ਸਾਨੂੰ ਸੋਨੂ ਸੀਤੋ ਵਾਲੇ ਦਾ, ਨੀਟੂ ਸ਼ਟਰਾਂ ਵਾਲੇ ਦਾ, ਚੁੰਮਿਆਂ ਵਾਲੀ ਭਾਬੀ ਦਾ ਪਤਾ। ਆ ਜਿੰਨੀ ਸਾਡੀ ਨੌਜਵਾਨੀ ਆ, ਇਹਨਾਂ ਨੂੰ ਕਹਿ ਦੋ ਵੀ ਕਿਸੇ ਸਿੱਖ ਕੌਮ ਦੇ ਜੁਝਾਰੂ ਦੇ ਟੱਬਰ ਦਾ ਚੀਰ ਹਰਨ ਕਰਨਾ, ਕਰਦਾਰ ਕੁਸ਼ੀ ਕਰਨੀ ਹੈ। ਭੋਰਾ ਨਹੀਂ ਜਾਣਦੇ ਹੁੰਦੇ। ਮੈਂ ਕਹਿੰਦਾ ਵੀ ਜਿਹੜਾ ਪੰਥ ਲਈ ਜੂਝ ਕੇ ਸ਼ਹੀਦ ਹੋ ਗਿਆ ਕੋਈ ਗੁਰੂ ਦਾ ਪਿਆਰਾ, ਉਹਦੀ ਫੋਟੋ ਪਾ ਕੇ ਨਾ ਉੱਤੇ 4 ਲਾਈਨਾਂ ਵੀ ਇਹ ਬੜਾ ਮਾੜਾ ਬੰਦਾ ਲਿਖ ਕੇ ਪੈ ਜਾਓ। 2 ਘੰਟਿਆਂ ਚ ਸਾਡੀ ਆਹੀ ਕੌਮ। ਭੋਰਾ ਨਹੀਂ ਕਿਸੇ ਨੇ ਆਪ ਸੋਚਣਾ ਕਰਨਾ ਕਿ ਜਿਹਨੇ ਇਹ ਲਿਖਿਆ ਉਹ ਕੌਣ ਆ, ਜਾਂ ਜਿਹਦੇ ਬਾਰੇ ਲਿਖਿਆ ਧੀ ਦੀ ਭੈਣ ਦੀ ਦੇ ਦੇਣਗੇ ਉਹਦੀ। ਇਹ ਕੌਮ ਆ ਸਾਡੀ। ਪਹਿਲਾਂ ਆਪਾਂ ਕਹਿੰਦੇ ਸੀਗੇ ਜੀ ਇਹ ਜਿਹੜੇ ਆ ਜ਼ਿਆਦਾ ਅੱਜ ਕੱਲ੍ਹ ਦੇ ਪੜ੍ਹੇ ਲਿਖੇ ਆ,
ਬਈ ਜੀ ਅਨਪੜ੍ਹ ਸੀਗੇ ਜੀ ਪਹਿਲਾਂ ਵਾਲੇ। ਮੰਨ ਲਈ ਜੀ ਗੱਲ, ਮੈਂ ਤਾਂ ਖੁਦ ਮੰਨਦਾ ਕਿ ਸਾਨੂੰ ਅਕਲ ਘੱਟ ਸੀ। ਪਿਛਲੀ ਪੀੜ੍ਹੀ ਤੋਂ ਜੋ ਸੇਵਾ ਕਰ ਹੋਈ, ਜੋ ਸਰਿਆ ਬਣਿਆ ਕਰਤਾ। ਅਨਪੜ੍ਹ ਸੀ, ਵੱਧ ਪੜ੍ਹੇ ਸੀ, ਘੱਟ ਪੜ੍ਹੇ ਸੀ, ਉਹ ਛੱਡੋ ਗੱਲ। ਇੰਡੀਆ ਦੇ ਜ਼ੁਲਮਾਂ ਦੇ ਸਾਹਮਣੇ ਡਟ ਕੇ ਖੜੇ ਰਹੇ, ਕੌਮ ਦਾ ਸਿਰ ਨੀਵਾਂ ਨਹੀਂ ਹੋਣ ਦਿੱਤਾ। ਪੰਥ ਦੀ ਪੱਗ ਜੋ ਰੁਲਦੀ ਫਿਰਦੀ ਸੀ, ਉਹ ਸਿਰ ਤੇ ਚੱਕ ਕੇ ਟਿਕਾਤੀ। ਉਹ ਇੰਡੀਆ ਜਿਹੜਾ ਕਦੇ ਕਿਸੇ ਮੂਹਰੇ ਝੁਕਦਾ ਨਹੀਂ, ਲਿਪਦਾ ਨਹੀਂ। ਆ ਮਾਓਵਾਦੀਆਂ ਦੀ ਧੁੱਕੀ ਕੱਢਤੀ, ਕਦੇ ਲਿਟਿਆਂ ਦੇ, ਕਦੇ ਕਿੱਥੇ ਲੇਰਾਂ ਪਵਾਤੀਆਂ। 15 ਸਾਲ 10 ਸਾਲ ਲਿੱਤੇ ਅਗਲੇ ਨੇ। ਉਹ ਸਾਰਾ ਕੁਝ ਕਰਨ ਕਰਾਉਣ ਤੋਂ ਬਾਅਦ ਅੱਜ ਆ ਸੋਸ਼ਲ ਮੀਡੀਆ ਤੇ ਆਰਮੀ ਉੱਠੀ ਹੈ, ਟਰੋਲਿੰਗ ਆਰਮੀ। ਤੇ ਪਤਾ ਨਹੀਂ ਕਿੱਥੋਂ ਇਹ ਸੋਚ ਲੈ ਕੇ ਆ ਗਏ ਕਿ ਖਾੜਕੂ ਸੰਘਰਸ਼ ਨੂੰ ਜਾਂ 1978 ਤੋਂ ਚੱਲੇ ਸੰਘਰਸ਼ ਨੂੰ ਸਮਰਪਿਤ ਸਿੰਘਾਂ ਨੂੰ ਤਾਂ ਅਕਲ ਨਹੀਂ ਸੀਗੀ ਜੀ। ਕੱਢੋ ਗਾਲਾਂ ਇਹਨਾਂ ਨੂੰ। ਮੈਂ ਇਹ ਕਹਿਣਾ ਕਿ ਧੰਨ ਦੇ ਨੇ ਬੀਤੀ ਪੀੜ੍ਹੀ ਦੇ, ਪਹਿਲੋਂ ਵਾਲੀ ਪੀੜ੍ਹੀ ਦੇ ਸਾਡੇ ਲੋਕ ਕਰੋੜਾਂ ਰੁਪਈਏ ਖਰਚਦੇ ਇੰਡੀਆ ਨੇ, ਪਰ ਨਹੀਂ ਕਹਾ ਸਕੇ ਕਿ ਖਾਲਿਸਤਾਨ ਗਲਤ ਆ, ਖਾੜਕੂ ਗਲਤ ਆ ਤੇ ਭਿੰਡਰਾਂਵਾਲਾ ਗਲਤ ਆ। ਤੇ ਹੋਣ ਵਾਲੇ ਨੇ ਆ ਪਿਛਲੇ 5-7 ਸਾਲਾਂ ਤੋਂ ਤਾਂ ਜ਼ਿਆਦਾ ਹੀ ਗੰਦ ਪਾਇਆ ਹੋਇਆ। ਕੋਈ ਹੈ ਸ਼ਰਮ ਹੈ? ਕਦੇ ਕਿਸੇ ਨੇ ਰੋਕਿਆ ਟੋਕਿਆ? ਜਿਹੜੇ ਮਾਪੇ, ਜਿਹੜੇ ਭੈਣ ਭਰਾ ਇਹ ਪੜ੍ਹਦੇ ਆ ਵੀ ਸਾਡਾ ਮੁੰਡਾ ਜਾਂ ਸਾਡਾ ਪਰਿਵਾਰ ਦਾ ਕੋਈ ਜੀ ਸਿੱਖ ਕੌਮ ਦੇ ਜੁਝਾਰੂਆਂ ਨੂੰ, ਸ਼ਹੀਦਾਂ ਨੂੰ ਗੰਦ ਬਕ ਰਿਹਾ, ਜਿਹੜੇ ਬਚ ਗਏ ਉਹਨਾਂ ਨੂੰ ਗਾਲਾਂ ਕੱਢੀ ਜਾਂਦਾ ਹੈ। ਅਸੀਂ ਕੁਝ ਕਹੀਏ ਇਹਨੂੰ? ਆਹ ਸਾਡੀ ਕੌਮ ਦਾ ਹਾਲ ਹੈ। ਇਸ ਦੌਰ ਵਿੱਚ ਜਿੰਨਾ ਮਾੜਾ ਦੇਖਿਆ ਇੰਨਾ ਕਦੇ ਨਹੀਂ। ਖਾਲਿਸਤਾਨੀ ਬਣ ਕੇ ਜਿਉਣਾ, ਖਾਲਿਸਤਾਨ ਦੇ ਹੱਕ ਵਿੱਚ ਖੜਾ ਰਹਿ ਕੇ ਜਿਉਣਾ ਕਦੇ ਇੰਨਾ ਔਖਾ ਨਹੀਂ ਸੀ। ਜਦੋਂ ਇੰਡੀਆ ਵੱਲੋਂ ਟੱਬਰਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਦੋਂ ਧੀਆਂ ਭੈਣਾਂ ਨੂੰ, ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ, ਉਦੋਂ ਕੌਮ ਲਈ ਲੜਨ ਵਾਲੇ ਇੰਨਾ ਪਰੇਸ਼ਾਨ ਨਹੀਂ ਹੋਏ ਜਿੰਨਾ ਜਲੀਲ ਹੁਣ ਕੀਤਾ, ਔਰ ਸਿੱਖਾਂ ਦੇ ਘਰੇ ਜੰਮਿਆ ਹੋਇਆ ਨੇ ਕੀਤਾ। ਇਹ ਜਿਹੜੇ ਸਿੱਖਾਂ ਦੇ ਧੀਆਂ ਪੁੱਤ ਸੋਸ਼ਲ ਮੀਡੀਆ ਤੇ ਅਸਲੀ ਤੇ ਨਕਲੀ ਖਾਤੇ ਬਣਾ ਕੇ ਪਿਛਲੇ 5-7 ਸਾਲਾਂ ਤੋਂ ਸਿੱਖ ਕੌਮ ਦੇ ਜੁਝਾਰੂਆਂ ਨੂੰ ਗੰਦ ਬਕਦੇ ਆ, ਇਹਨਾਂ ਵਿੱਚ KPS ਗਿੱਲ ਤੇ ਉਹਦੇ ਬੁੱਚੜ ਪੁਲਸੀਆਂ ਵਿੱਚ ਕੋਈ ਫਰਕ ਹੈ? ਇਹਨਾਂ 'ਚ ਸੇਮ ਚੀਜ਼ ਹੈ। ਉਹ ਵੀ ਇਹੀ ਕੁਝ ਕਰਦੇ ਸੀ। ਉਹ ਜਿਉਂਦਿਆਂ ਨੂੰ, ਇਹ ਸ਼ਹੀਦਾਂ ਨੂੰ ਉਹੀ ਟਾਰਗੇਟਿੰਗ। ਹੁਣ ਅੱਜ ਦੇ ਦੌਰ ਦੇ ਇਹਨਾਂ ਸਾਰੇ ਨੌਜਵਾਨਾਂ ਦਾ ਇੱਕ ਕਲੇਮ ਆ ਕਿ ਤੁਹਾਨੂੰ ਤਾਂ ਅਕਲ ਨਹੀਂ ਸੀ, ਤੁਸੀਂ ਤਾਂ ਬਾਈਕਾਟ ਕਰਤਾ ਸੀ, ਤੁਸੀਂ ਫਲਾਨਾ ਨਜਾਇਜ਼ ਮਾਰਤਾ ਸੀ, ਹੁਣ ਅਸੀਂ ਖਾਲਿਸਤਾਨ ਦਾ ਸੰਘਰਸ਼ ਅੱਗੇ ਲੈ ਕੇ ਜਾਵਾਂਗੇ। ਹੁਣ ਪਰਖ ਦੀ ਘੜੀ ਹੈ। ਇੰਡੀਆ ਦੀਆਂ ਚਾਲਾਂ, ਭਾਰਤੀ ਖੁਫੀਆ ਏਜੰਸੀਆਂ ਦੀਆਂ ਚਾਲਾਂ, ਜਿਹੜੀਆਂ ਕਦੇ ਕਿਸੇ ਤੋਂ ਲੁਕੀਆਂ ਛਿਪੀਆਂ ਨਹੀਂ, ਸਭ ਨੂੰ ਪਤਾ ਕਿ ਬੀਤੇ ਦੌਰ ਵਿੱਚ ਕਿਵੇਂ ਇੰਡੀਆ ਨੇ ਆਪਦੇ ਕੈਟਾਂ ਟੌਟਾਂ ਰਾਹੀਂ ਇੱਥੇ ਉਹ ਘਟਨਾਵਾਂ ਵਾਪਰਾਈਆਂ ਜਿਹਦੇ ਨਾਲ ਸਾਡਾ ਸੰਘਰਸ਼ ਬਦਨਾਮ ਹੋਵੇ। ਪਰ ਜੁਝਾਰੂ ਸਿੰਘਾਂ ਨੇ, ਔਰ ਮੈਂ ਅਗਲੀ ਗੱਲ ਵੀ ਕਹਿ ਦਵਾਂ, ਉਮਰ ਦੇਖੋ, ਕਦੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦੀ, ਭਾਈ ਦਲਜੀਤ ਸਿੰਘ ਬਿੱਟੂ ਦੀ, ਭਾਈ ਸੁਖਦੇਵ ਸਿੰਘ ਬੱਬਰ ਦੀ, ਭਾਈ ਸੁਖਵਿੰਦਰ ਸਿੰਘ ਸੰਘੇ ਦੀ, ਬਾਬੇ ਮਾਨੋ ਚਾਹਲ ਦੀ, ਭਾਈ ਰਛਪਾਲ ਸਿੰਘ ਛੰਦੜੇ ਦੀ, ਜਾਂ ਹੋਰ ਉਸ ਵੇਲੇ ਦੇ ਸਾਡੇ ਪੰਥਕ ਯੋਧਿਆਂ ਦੀ 1990 ਦੇ ਵਿੱਚ ਉਮਰ ਦੇਖਿਓ ਕਿੰਨੀ ਕੁ ਉਮਰ, 20 ਤੋਂ 25-30 ਸਾਲ ਦੇ ਲਾਗੇ ਇਹਨਾਂ ਦੀ ਉਮਰ। ਤੇ ਕਦੇ ਕਿਸੇ ਨੇ ਇਹਨਾਂ ਦੇ ਕਿਰਦਾਰ ਬਾਰੇ, ਕਦੇ ਇਹਨਾਂ ਦੇ ਬਾਰੇ ਕੋਈ ਨਾ ਵਾਚਕ ਗੱਲ ਜੇ ਕਦੇ ਸੁਣੀ ਹੋਵੇ ਕਿਸੇ ਨੇ, ਕਦੇ ਕੌਮ ਦਾ ਸਿਰ ਨਹੀਂ ਨੀਵਾਂ ਨਹੀਂ ਕੀਤਾ। ਤੇ ਅੱਜ ਉੱਠ ਕੇ ਦੁੱਕੀ ਦੇ ਬੰਦੇ ਇਹਨਾਂ ਦੀਆਂ ਪੱਗਾਂ ਨੂੰ ਪੈਂਦੇ ਤੇ ਤੁਰ ਫਿਰਦੇ ਨੂੰ ਸਾਡੇ ਜਿਹੜੇ ਸਾਰਾ ਕੁਝ ਦੇਖ ਕੇ ਸੁਣ ਕੇ ਕਦੀਆਂ ਗੱਲਾਂ ਕਰਦੇ। ਹੁਣ ਅੱਜ ਵਾਲੇ ਜਿਹੜੇ ਨੌਜਵਾਨ ਆ, ਜਿਹੜੇ ਕਹਿੰਦੇ ਆ ਜੀ ਉਹਨਾਂ ਨਾਲੋਂ ਜ਼ਿਆਦਾ ਵਧੀਆ ਅਸੀਂ ਖਾਲਿਸਤਾਨੀ, ਭਾਈ ਹੁਣ ਪਰਖ ਦੀ ਘੜੀ ਆ।
ਇੰਡੀਆ ਨੇ ਉਹੋ ਜਿਹਾ ਹੀ ਹਮਲਾ ਬੋਲਿਆ ਹੋਇਆ। ਜਿਵੇਂ 1978 ਤੋਂ ਇੱਕ ਹਮਲਾ ਸੀ, ਉਵੇਂ ਹੁਣ ਇੱਕ ਡਿਜੀਟਲ ਹਮਲਾ ਅਟੈਕ, ਜਿੰਨਾ ਧੜੱਲੇ ਨਾਲ ਉਹ ਟੁੱਟ ਕੇ ਪਏ ਹੋਏ ਨੇ ਕੌਮ ਨੂੰ, ਕਮਾਲ ਕੀਤੀ ਪਈ ਆ। ਔਰ ਬਹੁਤ ਸਾਰੀਆਂ ਕੁੜੀਆਂ, ਬਹੁਤ ਸਾਰੇ ਅਸਲੀ ਤੇ ਨਕਲੀ ਖਾਤੇ ਬਣਾ ਕੇ ਉਹ ਪੂਰੀ ਕੌਮ ਨੂੰ ਮਿਸਗਾਈਡ ਕਰ ਰਹੇ। ਇਸ ਫਿਲਮ ਦੇ ਵਿੱਚ ਇੱਕ ਡਾਇਲੌਗ ਹੈ ਜਿਹਦੇ ਵਿੱਚ ਉਹਨਾਂ ਨੇ, ਫਿਲਮ ਵਾਲਿਆਂ ਨੇ ਭਾਈ ਖਾਲੜਾ ਜੀ ਤੋਂ ਕਹਾਇਆ ਕਿ ਦੇਖੋ ਜੀ, ਕੱਲੇ ਅੰਮ੍ਰਿਤਸਰ ਜ਼ਿਲ੍ਹੇ ਦੇ ਆਹ 2-3 ਸ਼ਮਸ਼ਾਨ ਘਾਟਾਂ ਦਾ ਵੇਰਵਾ ਹੈ। ਇਸ ਹਿਸਾਬ ਨਾਲ ਜੇ ਸਾਰੇ ਪੰਜਾਬ ਦਾ ਦੇਖੀਏ ਤਾਂ 25,000 ਦੇ ਲਾਗੇ ਸਾਡਾ ਤੁਸੀਂ ਬੰਦਾ ਮਾਰ ਖਪਾਇਆ। ਇਸ ਗੱਲ ਨੂੰ ਕਾਊਂਟਰ ਕਰਨ ਲਈ, ਇਸ ਗੱਲ ਦੇ ਉਲਟ ਮਾਹੌਲ ਸਿਰਜਣ ਲਈ ਉਹਨਾਂ ਨੇ, ਦੁਸ਼ਮਣ ਨੇ, ਲਾਲਿਆਂ ਨੇ ਮਸਾਲਾ ਚੱਕ ਲਿਆਂਦਾ ਕਿ ਸਾਡੇ 35,000 ਮਾਰਤੇ, 35,000 ਹਿੰਦੂ ਮਾਰਤੇ। ਪਹਿਲਾਂ ਤਾਂ ਇਹ ਗੱਲ ਚੱਲੀ ਐਵੇਂ ਜਿਹੀ, ਪਰ ਇਸ ਮੌਕੇ ਇਹ ਗੱਲ ਬਹੁਤ ਵੱਡੇ ਪੱਧਰ ਦੇ ਉੱਤੇ ਕਹਿੰਦੇ ਕਹਾਉਂਦੇ ਸਾਡੇ ਸਿੱਖ ਪਰਿਵਾਰਾਂ ਦੇ ਬੰਦੇ ਮੰਨੀ ਫਿਰਦੇ ਆ ਕਿ ਕਹਿੰਦੀ 35,000 ਹਿੰਦੂ ਮਾਰਤਾ, ਭਰ ਗਿਆ ਹੋਣਾ ਕਹਿੰਦੇ। ਇੱਕ ਪਾਸੇ ਇਸੇ ਭਾਰਤੀ ਨਿਜ਼ਾਮ ਦਾ ਮੰਨਣਾ ਕਿ 4,000 ਤੋਂ ਘੱਟ, 4,000 ਤੋਂ ਘੱਟ ਹਿੰਦੂ ਕੁੱਲ ਮਰਿਆ ਸਾਰੇ ਇਸ ਦੌਰ 'ਚ, ਤੇ ਭਾਈ 4,000 ਤੋਂ ਵੱਧ ਤਾਂ ਇਕੱਲੇ ਦਿੱਲੀ 'ਚ ਸਾਡਾ ਉਦਣ ਉੱਥੇ ਨਵੰਬਰ 84 ਨੂੰ ਤੁਸੀਂ ਕਤਲ ਕਰਤਾ, ਸ਼ਹੀਦ ਕਰਤਾ। ਹੁਣ ਕਹਿੰਦੇ ਹੋ ਇਹਨਾਂ ਨੇ ਆਹ ਕੀਤਾ, ਉਹ ਕੀਤਾ, ਇਹ ਜੀ ਪਾਕਿਸਤਾਨ ਚਲੇ ਗਏ, ਇਹਨਾਂ ਨੇ ਹਥਿਆਰ ਚੱਕ ਲਏ, ਇਹਨਾਂ ਨੇ ਵਾਰਦਾਤਾਂ ਕੀਤੀਆਂ, ਇਹਨਾਂ ਨੇ ਹਿੰਦੂ ਮਾਰੇ। ਠੀਕ ਆ ਜੀ ਗੱਲ। ਜੇ ਤੁਹਾਨੂੰ ਇਹ ਫਿਕਰ ਹੈ ਕਿ ਸਿੱਖ ਪਾਕਿਸਤਾਨ ਚਲੇ ਗਏ, ਉਥੋਂ ਹਥਿਆਰ ਲਿਆਏ, ਵਾਰਦਾਤਾਂ ਕੀਤੀਆਂ, ਤੁਸੀਂ ਉਹ ਕਰਤੂਤ ਨਾ ਕਰਦੇ ਜਿਹਦੇ ਨਾਲ ਸਿੱਖਾਂ ਨੂੰ ਬਾਰਡਰ ਪਾਰ ਕਰਨਾ ਪੈਂਦਾ। ਅਸਲ ਵਿੱਚ ਜਿਹੜੇ ਲੋਕ ਇਹ ਕਹਿੰਦੇ ਆ ਨਾ ਕਿ ਜੀ ਇਹ ਬਾਰਡਰ ਪਾਰ ਕਿਉਂ ਗਏ, ਜਾਂ ਇਹ ਕਹਿੰਦੇ ਆ ਜੀ ਹਥਿਆਰ ਕਿਉਂ ਲਿਆਂਦੇ, ਇਹੀ ਲੋਕ ਉਹ ਨੇ ਜਿਹੜੇ ਕਹਿੰਦੇ ਆ ਜੀ ਦਰਬਾਰ ਸਾਹਿਬ ਹਥਿਆਰ ਲੈ ਕੇ ਕਿਉਂ ਬੈਠੇ। ਮਤਲਬ ਇਹ ਆ ਕਿ ਸਿੱਖ ਜਿਹੜੇ ਆ ਉਹਨਾਂ ਨੂੰ ਇੰਡੀਆ ਕਤਲ ਕਰਨਾ ਚਾਹੁੰਦਾ ਸੀ ਤਾਂ ਸਿੱਖ ਆਰਾਮ ਨਾਲ ਕਤਲ ਹੋ ਜਾਂਦੇ। ਇਹ ਮਤ ਦਿੱਤੀ ਜਾ ਰਹੀ, ਇਹ ਕਿਹਾ ਜਾ ਰਿਹਾ ਕਿ ਜੇਕਰ ਇੰਡੀਆ ਦਾ ਦਿਲ ਕਰਦਾ ਸੀ, ਜੇ ਇੰਦਰਾ ਬੀਬੀ ਤੇ ਹੋਰ ਕਾਤਲਾਂ ਦਾ ਜੀ ਕਰਦਾ ਸੀ ਕਿ ਅਸੀਂ ਸਿੱਖਾਂ ਨੂੰ ਮਾਰਨਾ, ਜਿਵੇਂ ਨਵੰਬਰ 84 ਵਾਲੇ ਮੌਜ ਨਾਲ ਵੱਢੇ ਗਏ, ਆਪਦੀਆਂ ਇੱਜ਼ਤਾਂ ਨਿਲਾਮ ਕਰਵਾ ਲਈਆਂ, ਉਵੇਂ ਜੂਨ 84 ਨੂੰ ਕਰਵਾ ਲੈਂਦੇ। ਸ਼ੁਕਰ ਕਰਿਆ ਕਰੋ ਕਿ ਅੰਦਰ ਥੋੜਾ ਬਹੁਤਾ ਅਸਲਾ ਸੀ ਜਿਹਦੇ ਨਾਲ ਅਗਲੇ ਲੜ ਕੇ ਮਰੇ। ਜਦੋਂ ਦੁਸ਼ਮਣ ਕਮੀਨਾ ਹੋਵੇ ਉਦੋਂ ਲੜ ਕੇ ਜੂਝ ਕੇ ਸ਼ਹੀਦ ਹੋਏ ਬੰਦੇ ਦੀ ਫੇਰ ਵੀ ਕੋਈ ਵੈਲਿਊ, ਕੋਈ ਕਦਰ ਹੁੰਦੀ। ਆ ਜਿਹੜੇ ਅੱਜ ਲੱਗੇ ਹੋਏ ਨੇ ਨਾ, ਬੜੇ ਸਿਆਣੇ ਸਿਆਣੇ ਬੰਦੇ ਬਣੇ ਫਿਰਦੇ ਆ, ਜਖੇ ਜੀ ਸੰਤਾਂ ਨੂੰ ਬਾਹਰ ਆ ਜਾਣਾ ਚਾਹੀਦਾ। ਇਹਨਾਂ ਨੂੰ ਚਾਹੇ ਕੋਈ ਜਿੰਨਾ ਮਰਜ਼ੀ ਇਤਿਹਾਸ ਪੜ੍ਹਾ ਲਓ, ਜਿੰਨਾ ਮਰਜ਼ੀ ਇਹਨਾਂ ਨੂੰ ਕਾਇਲ ਕਰ ਲਓ, ਇਹਨਾਂ ਨੇ ਸੰਤ ਭਿੰਡਰਾਂ ਵਾਲਿਆਂ ਨੂੰ ਤੇ ਸਿੱਖਾਂ ਨੂੰ, ਔਰ ਇਹ ਉਹ ਟੋਲਾ ਜਿਹੜਾ ਕਦੇ ਸਿੱਖਾਂ ਦੇ ਹੱਕ 'ਚ ਨਹੀਂ, ਕਦੇ ਸਿੱਖ ਗਲਤ, ਇਹ ਦੁਸ਼ਮਣ ਦੇ ਕਾੜੇ ਦਾ ਦਸਤਾ ਨਹੀਂ, ਇਹ ਨੈਪਕਨ ਨੇ। ਜਦੋਂ ਇੱਕ ਕੋਈ ਕਾਲਾ ਕਾਨੂੰਨ ਗ੍ਰਹਿ ਮੰਤਰੀ ਬੂਟਾ ਸਿੰਘ ਨੇ ਪੇਸ਼ ਕੀਤਾ, ਉਹਦਾ ਵਿਰੋਧ ਕਰ ਰਹੇ ਸੀ ਆ ਜਿਹੜੀਆਂ ਖੱਬੇ ਪੱਖੀ ਧਿਰਾਂ ਦੇ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੂੰ ਪੁੱਛਿਆ ਗਿਆ ਵੀ ਕੀ ਇਤਰਾਜ਼ ਆ। ਉਹ ਕਹਿੰਦੇ ਜੀ ਇਹ ਕਾਨੂੰਨ ਤਾਂ ਤੁਸੀਂ ਸਾਡੇ ਟ੍ਰੇਡ ਯੂਨੀਅਨ ਦੇ ਲੀਡਰ ਜਿਹੜੇ ਨੇ, ਜਾਂ ਸਾਡੇ ਜਿਹੜੇ ਲਾਲ ਝੰਡੇ ਵਾਲੀਆਂ ਜਥੇਬੰਦੀਆਂ ਨੇ, ਉਹਨਾਂ ਦੇ ਉੱਤੇ ਵਰਤੋ। ਕਾਂਗਰਸ ਦੇ ਲੀਡਰਾਂ ਨੇ, ਬੂਟਾ ਸਿੰਘ ਨੇ ਉਹਨਾਂ ਨੂੰ ਕਿਹਾ ਨਹੀਂ ਨਹੀਂ, ਇਹ ਤਾਂ ਇਕੱਲਾ ਪੰਜਾਬ 'ਚ ਵਰਤਣਾ। ਕਹਿੰਦੇ ਫੇਰ ਠੀਕ ਹੈ। ਪੂਰਾ ਭਾਰਤ ਇਕਜੁੱਟ ਹੋ ਗਿਆ
ਕਿ ਸਿੱਖਾਂ ਉੱਤੇ ਜ਼ੁਲਮ ਕਰਨ ਕਰਾਉਣ ਵਾਲਾ ਇੱਕ ਕਾਨੂੰਨ ਪਾਸ ਹੋ ਰਿਹਾ ਤੇ ਆਪਾਂ ਕੀ ਲੈਣਾ, ਉਹ ਲੈਣ ਦਿਓ। ਤੇ ਬੂਟਾ ਸਿੰਘ ਕਿੱਥੇ ਆ, ਗਿਆਨੀ ਜੈਲ ਸਿੰਘ, ਇਹ ਬੜੇ ਵੱਡੇ ਨੈਪਕਿਨ ਪੇਪਰ ਸੀਗੇ। ਅੱਜ ਵਾਲੇ ਨੈਪਕਿਨ ਪੇਪਰ ਆ ਜਿਹੜਾ ਬਾਦਲ ਪਰਿਵਾਰ ਆ, ਆਮ ਆਦਮੀ ਪਾਰਟੀ ਵਾਲੇ ਲੀਡਰ, ਇਹ ਸਾਰੇ ਵਧੀਆ ਤੋਂ ਵਧੀਆ ਨੈਪਕਿਨ ਨੇ, ਹੋਰ ਕੁਝ ਨਹੀਂ ਹੈਗੇ। ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੇ ਸਿਸਟਮ ਦੇ ਹੱਕ 'ਚ ਮੈਂ ਇਹ ਕਹਿਣਾ ਕਿ ਜਿਹੜੇ ਸ਼ਹੀਦ ਹੋ ਗਏ ਜਾਂ ਜਿਹੜੇ ਅੱਜ ਇੰਡੀਆ ਦੇ ਜ਼ੁਲਮਾਂ ਦੇ ਉਲਟ ਡਟੇ ਹੋਏ ਨੇ, ਇਹਨਾਂ ਦੇ ਕੋਲੇ ਕੁਝ ਹੋਵੇ ਨਾ ਹੋਵੇ, ਪਰ ਇਤਿਹਾਸ ਵਿੱਚ ਇਹਨਾਂ ਦੇ ਪੁਰਖੇ, ਇਹਨਾਂ ਦੇ ਵਾਰਸ ਤਾਂ ਭਵਿੱਖ ਵਾਲੀਆਂ ਨਸਲਾਂ ਸਿਰ ਚੱਕ ਕੇ ਜਾਣਗੀਆਂ। ਕਿਉਂ? ਕਿਉਂਕਿ ਇਹਨਾਂ ਨੇ ਅੱਜ ਅਸੀਂ ਇੰਡੀਆ ਦੇ ਪਾਪ ਦਾ ਹਿੱਸਾ ਨਹੀਂ ਬਣੇ। ਅਸੀਂ ਜਿੰਨੇ ਜੋਗੇ ਸੀ ਖਿਲਾਫ ਖੜੇ ਰਹੇ, ਤੇ ਇੱਧਰ ਕੰਮ ਉਲਟ ਵਾ। ਅਸੀਂ MLA ਨਹੀਂ ਬਣਨਾ, ਅਸੀਂ MP ਨਹੀਂ ਬਣਨਾ, ਅਸੀਂ ਆਹ ਕਰਾਂਗੇ ਉਹ ਕਰਾਂਗੇ। ਕਰ ਲੋ ਭਾਈ। ਗੱਲ ਇਹ ਹੈ ਕਿ ਉਹਨਾਂ ਨੇ ਪੂਰਾ ਰੌਲਾ ਪਾਇਆ ਹੋਇਆ ਕਿ ਜੀ 35-36 ਹਜ਼ਾਰ ਬੰਦਾ ਮਾਰਤਾ। ਰਵਨੀਤ ਬਿੱਟੂ ਸਿੱਖਾਂ ਨੂੰ ਘੇਰ ਰਿਹਾ ਕਿ 25 ਹਜ਼ਾਰ ਦਾ ਹਿਸਾਬ ਦੇ ਦਿਓ ਮੈਨੂੰ, ਨਹੀਂ ਮੈਂ ਕੇਸ ਕਰ ਦੂੰ। ਕੱਲ ਦੀ ਭੂਤਨੀ ਸੇਵਿਆਂ ਚ ਅੱਧ ਇਹਨੂੰ ਕਹੀ। ਤੂੰ ਹੁੰਦਾ ਕੌਣ ਆ ਪੁੱਛਣ ਵਾਲਾ? ਓਏ ਤੁਸੀਂ ਉਹ ਲੋਕ ਜਿਨ੍ਹਾਂ ਨੇ ਪੰਜਾਬ ਨੂੰ ਲਾਂਬੂ ਲਾਇਆ, ਤੁਹਾਡੇ ਵਰਗੇ ਹੀ ਸੀ। ਪਹਿਲਾਂ ਤਾਂ ਸਿੱਖਾਂ ਦੇ ਬਣਦੇ ਹੱਕ ਨਾ ਦਿੱਤੇ, ਸਿੱਖਾਂ ਦਾ ਧਰਮ ਕਮਜ਼ੋਰ ਕਰਨ ਲਈ ਨਰਕ ਧਾਰੀਏ ਖੜੇ ਕਰਤੇ, ਜਿਹੜੇ ਸਿੱਖਾਂ ਨੂੰ ਦਰਬਾਰ ਸਾਹਿਬ 'ਚ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਆ ਕੇ ਲਲਕਾਰ, ਪਾਣੀ ਖੋਲਿਆ, ਚੰਡੀਗੜ੍ਹ ਨਹੀਂ ਦੇ ਰਹੇ, ਪੰਜਾਬੀ ਬੋਲੀ ਸਿੱਖਾਂ ਦਾ ਘਾਣ ਕਰ ਰਹੇ। ਜੇ ਸਿੱਖਾਂ ਨੇ ਆਪਦੇ ਸਾਰੇ ਹੱਕਾਂ ਨੂੰ ਇੱਕ ਲਿਸਟਡ ਕਰਕੇ ਮੋਰਚਾ ਲਾਇਆ, ਉਹਦੇ ਉੱਤੇ ਫੌਜ ਚਾੜਤੀ। ਪਹਿਲਾਂ ਸਿੱਖਾਂ ਨੇ ਕੋਈ ਰਾਹ ਨਹੀਂ ਛੱਡਦੇ, ਤੇ ਜੇ ਸਿੱਖਾਂ ਦਾ ਦੇਖਿਆ ਜਾਵੇ ਜੂਨ 84 ਨੂੰ ਬਚਾਅ ਤਾਂ ਹੋ ਗਿਆ ਕਿਉਂਕਿ ਧਰਮੀ ਫੌਜੀਆਂ ਨੇ ਬਗਾਵਤ ਕਰ। ਸ਼ੁਕਰ ਕਰੋ ਭੱਜ ਕੇ ਪਾਕਿਸਤਾਨ ਚਲੇ ਗਏ ਜਿਹੜੇ। ਜੇ ਨਾਲ ਅਮਰੀਕਾ ਹੁੰਦਾ ਤਾਂ ਅਮਰੀਕਾ ਚਲੇ ਜਾਂਦੇ, ਨਾਲ ਕੈਨੇਡਾ ਹੁੰਦਾ ਕੈਨੇਡਾ ਚਲੇ ਜਾਂਦੇ, ਚਾਈਨਾ ਹੁੰਦਾ ਚਾਈਨਾ ਚਲੇ ਜਾਂਦੇ। ਜਿਹੜਾ ਨਾਲ ਲੱਗਦੇ ਉੱਥੇ ਹੀ ਜਾਣਾ ਸੀ। ਹੁਣ ਡੇਰਾ ਮਾਰੀ ਜਾਂਦੇ ਹੋ। ਪਾਕਿਸਤਾਨ ਦੀ ਥਾਂ ਤੇ ਕੋਈ ਹੋਰ ਮੁਲਕ ਨਾਲ ਰੱਖ ਦੋ, ਉੱਥੇ ਚਲੇ ਜਾਇਆ ਕਰਨਗੇ ਸਿੱਖ। ਜਾਣਾ ਤਾਂ ਪੈਣਾ ਹੀ ਆ, ਜਾਨ ਤਾਂ ਬਚਾਉਣੀ ਆ। ਹੁਣ ਤੁਹਾਡੇ ਕੋਲੋਂ ਖੜ ਕੇ ਆਰਾਮ ਨਾਲ ਮਰਜੀ ਹੈ ਨਾ ਵੀ ਤੁਸੀਂ ਗਰਦਨ ਨਾ ਹਲਾਈਏ, ਤੁਹਾਡੇ ਕੋਲ ਸਾਹਮਣੇ ਖੜ। ਫਿਰ ਧੰਨ ਦੇ ਸਾਡੇ ਸੂਰਮੇ ਜਿਨ੍ਹਾਂ ਨੇ ਚਾਹੇ ਚੋਰ ਠੱਗਿਆ, ਸਾਧ ਠੱਗਿਆ, ਇਹਨਾਂ ਤੋਂ ਸ਼ੁਰੂ ਕਰਕੇ ਕੋਈ ਛੱਡਿਆ ਨਹੀਂ। ਅੱਜ ਆ ਜਿਹੜੇ ਨਵੇਂ ਸਿਆਣੇ ਉੱਠੇ ਨੇ ਸਾਡੇ, ਇਹ ਕਹਿੰਦੇ ਜੀ ਗਲਤ ਹੋ ਗਿਆ ਕੰਮ, ਸਾਤੋਂ ਤਾਂ ਗਲਤ ਹੋ ਗਿਆ, ਤੁਸੀਂ ਸਹੀ ਕਰ ਲਿਓ। ਹੁਣ ਸਦੀ ਦਾ ਇਤਿਹਾਸ ਕਲੰਕਿਤ ਕਰਨ ਤੁਰੇ ਹੋਏ ਲੋਕ ਨੇ। ਖੈਰ, ਇਸ ਸਾਰੇ ਸਮੇਂ ਦੌਰਾਨ ਆਪਦੇ ਕੈਟ ਟੋਲਿਆਂ ਰਾਹੀਂ ਇੱਥੇ ਬਹੁਤ ਕੁਝ ਕਰਵਾਇਆ। ਉਹੋ ਜਿਹੇ ਕੈਟ ਆ ਪਿਛਲੇ ਦਿਨੀ ਕੈਨੇਡਾ, ਅਮਰੀਕਾ, ਇੰਗਲੈਂਡ, ਯੂਰਪੀਅਨ ਮੁਲਕਾਂ ਚੋਂ ਸਾਰੀ ਦੁਨੀਆ ਨੇ ਦੇਖਿਆ ਨਾ ਵੀ ਕੀ ਕੁਝ ਹੋਇਆ। ਇੱਥੇ ਭਾਰਤ ਦੀਆਂ ਜੇਲ੍ਹਾਂ 'ਚ ਬਿਠਾ ਕੇ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਤੇ ਫਲਾਨੇ ਤੇ ਧਮਕਾਨੇ, ਇਹਨਾਂ ਰਾਹੀਂ ਸਾਡੀ ਕੌਮ ਦਾ ਇਵੇਂ ਹੀ ਬੀਤੇ ਦੌਰ ਵਿੱਚ ਬੜੇ ਇਹਨਾਂ ਕੋਲੇ ਸੀਗੇ ਸੰਤੋਖੇ ਕੈਟ ਵਰਗੇ। ਇਜ਼ਹਾਰ ਆਲਮ ਦੀ ਆਲਮ ਸੈਨਾ, ਵਿਰਕ ਦੀ ਵਿਰਕ ਸੈਨਾ, ਕੀ ਨਹੀਂ ਕੀਤਾ ਇਹਨਾਂ। ਤੇ ਉਸ ਦੌਰ ਦੇ ਵਿੱਚ ਧੰਨ ਦੇ ਨੇ ਉਸ ਗੁਰੂ ਦੇ ਪਿਆਰੇ ਸਿੱਖ ਜਿਨ੍ਹਾਂ ਨੇ ਬਲੈਕ ਥੰਡਰ ਵਰਗੇ ਝਟਕੇ ਝੱਲੇ, ਕੌਮ ਦੀ ਲੜਾਈ ਨੂੰ ਅੱਗੇ ਤੋਰਿਆ। ਉਹ ਸੰਘਰਸ਼ ਜਿਹਦੇ ਬਾਰੇ ਅੱਜ ਕਹਿੰਦੇ ਆ, ਉਹ ਫਿਰ ਕਹਿੰਦੇ ਜੀ ਤਣ ਪੱਤਣ ਤਾਂ ਲੱਗਿਆ ਨਹੀਂ। ਭਾਈ ਉਹਨਾਂ ਨੂੰ ਵੀ ਪਤਾ ਸੀ ਵੀ ਸਾਡੀ ਕਿੰਨੀ ਕੁ ਸਮਰੱਥਾ, ਪਰ ਲੜਨਾ ਬਣਦਾ ਸੀ। ਲੜੇ ਤੇ ਜਾਂ ਉਹ ਸ਼ਹੀਦ ਹੋ ਗਏ ਜਾਂ ਫੜੇ ਗਏ। ਅੱਜ ਆਪੋ ਆਪਣਾ ਸਬਰ ਦੇ ਨਾਲ ਬੈਠੇ ਹੈ। ਪਰ ਅੱਜ ਵਾਲੀ ਪੀੜ੍ਹੀ ਨੂੰ ਰਵਨੀਤ ਬਿੱਟੂ ਵਾਂਗੂ ਸੋਚਣ ਦੀ ਆਦਤ ਪੈ ਰਹੀ ਹੈ। ਸੋ ਕੁੱਲ ਮਿਲਾ ਕੇ ਅੱਜ ਦੇ ਇਸ ਦੌਰ ਵਿੱਚ ਜਦੋਂ ਸਿੱਖਾਂ ਨੂੰ ਘੇਰਿਆ ਜਾ ਰਿਹਾ, ਘੂਰਿਆ ਜਾ ਰਿਹਾ, ਸਿੱਖ ਹੀ ਪੀੜਤ ਨੇ, ਸਿੱਖਾਂ ਤੇ ਜ਼ੁਲਮ ਹੋਇਆ ਤੇ ਸਿੱਖਾਂ ਨੂੰ ਹੀ ਦੋਸ਼ੀਆਂ ਵਾਂਗੂ ਘੂਰਿਆ ਜਾ ਰਿਹਾ ਕਿ ਤੁਸੀਂ ਕਿਉਂ ਕਹਿੰਦੇ ਹੋ
ਕਿ ਸਾਡੇ 25,000 ਮਾਰਤੇ ਤੇ ਐਵੇਂ ਨਵਾਂ ਹੀ ਸੱਪ ਕੱਢ ਲਿਆਂਦਾ, ਕਹਿੰਦੇ 35,000 ਦਾ ਹਿਸਾਬ ਦਿਓ, 35,000 ਹਿੰਦੂ ਮਾਰਨਾ। ਹੁਣ ਗੱਲ ਇਹ ਆ, ਕਹਿੰਦੇ ਜੀ ਤੁਸੀਂ ਬੱਸਾਂ ਚੋਂ ਕੱਢ ਕੇ ਮਾਰੇ, ਬੱਸਾਂ ਚੋਂ ਕੱਢ ਕੇ ਮਾਰੇ। ਹਾਂ ਮੈਨੂੰ ਪਤਾ, ਪੀਲੀ ਭੀਤ ਦੇ ਵਿੱਚ ਸਾਡੇ ਸਿੱਖ ਭਰਾਵਾਂ ਨੂੰ ਬੱਸ ਚੋਂ ਕੱਢ ਕੇ ਮਾਰਿਆ ਸੀ, ਵਾਕਈ ਬੱਸ ਚੋਂ ਕੱਢ ਕੇ ਮਾਰਿਆ ਸੀ। ਫਿਰ ਤੁਸੀਂ ਕਹਿੰਦੇ ਹੋ ਕਿ ਜੀ ਘਰਾਂ ਚੋਂ, ਦੁਕਾਨਾਂ ਤੋਂ, ਬਾਜ਼ਾਰਾਂ ਚੋਂ, ਹਾਂ ਮਾਰੇ ਆ। ਦਿੱਲੀ ਚ ਕੋਈ ਵਿਚਾਰਾ ਕੰਮ ਤੇ ਚੱਲਿਆ ਸੀ ਸਾਡਾ ਭਰਾ, ਕੋਈ ਕਿਤੇ ਚੱਲਿਆ ਸੀ, ਕਿਤੇ ਚੱਲਿਆ ਸੀ। ਜਿਹੜਾ ਸਾਡਾ ਕਤਲੇਆਮ ਦਿੱਲੀ ਚ ਹੋਇਆ, ਉਦੋਂ ਖਾਕੀ ਵਰਦੀ ਸਿਰ ਤੇ ਖੜੀ ਸੀ, ਇਹ ਆਰਾਮ ਨਾਲ ਮਾਰੋ, ਅਸੀਂ ਖੜੇ। ਪੰਜਾਬ ਚ ਖਾਕੀ ਵਰਦੀ ਆਪ ਸਿੱਖਾਂ ਨੂੰ ਮਾਰ ਰਹੀ ਸੀ, ਜਿਹਦਾ ਕੰਮ ਆ, ਜਿਹਦੀ ਡਿਊਟੀ ਆ ਕਿ ਸਾਨੂੰ ਬਚਾਵੇ ਮਜ਼ਲੂਮ ਧਿਰ ਨੂੰ, ਉਹ ਸਾਡਾ ਕਤਲ ਕਰ ਰਹੀ ਆ ਤੇ ਅਸੀਂ ਆਰਾਮ ਨਾਲ ਖੜ ਕੇ ਕੁੱਟ ਖਾਈਏ ਇੱਥੋਂ। ਧੰਨਾ ਸਾਡੇ ਭਰਾ ਜਿਨ੍ਹਾਂ ਨੇ ਇੱਕੀਆਂ ਦੇ, ਜੇ 141 ਨਹੀਂ ਤਾਂ 41 120 21 ਤਾਂ ਪਾ ਹੀ ਦਿੱਤੇ, ਜਿਉਂਦਿਆਂ ਚ ਕਰਤੇ। ਮੈਂ ਕਹਿੰਦਾ ਕਿ ਸਰਦਾਰ ਕਪੂਰ ਸਿੰਘ ਵਾਲੀ ਗੱਲ ਚੇਤੇ ਰੱਖਿਆ ਕਰੋ, ਕੌਮਾਂ ਦੇ ਹਿੱਤ ਹੁੰਦੇ, ਇਸ ਮੌਕੇ ਸਾਡੇ ਹਿੱਤ ਇਸੇ ਗੱਲ ਚ ਸੀ। ਉਹ ਚਾਹੁੰਦੇ ਆ, ਦੁਸ਼ਮਣ ਚਾਹੁੰਦਾ ਕਿ ਇਹੋ ਜਿਹਾ ਵਕਤ ਆ ਜੇ ਜਦੋਂ ਸਿੱਖਾਂ ਦਾ ਮੁੰਡਾ ਕਿਸੇ ਲਾਰੇ ਮੂਹਰੇ ਸਿਰ ਚੱਕਣ ਜੋਗਾ ਨਾ ਹੋਵੇ ਤੇ ਉਹ ਲਾਰਾ ਕਵੇ ਚੇਤੇ ਤੁਹਾਡੇ ਨਾਲ ਕੀ ਕੀਤੀ ਸੀ। ਪਰ ਸਾਡੇ ਭਰਾਵਾਂ ਨੇ ਹਿਸਾਬ ਕਿਤਾਬ ਜਿਹਾ ਬਰਾਬਰ ਕੀਤਾ ਹੈ, ਇਸੇ ਗੱਲ ਦੀ ਖਹਿ ਜਾ ਇਹਨਾਂ ਨੂੰ ਕਿ ਇਹ ਨੀਵੀਂ ਨਹੀਂ ਪਾਉਂਦੇ। ਅਸਲ ਵਿੱਚ ਜੋ ਇਹਨਾਂ ਨੇ ਕੀਤੀ ਆ ਹਿੰਦੂ ਮੁਸਲਮਾਨਾਂ ਨਾਲ, ਉਹ ਸਿੱਖਾਂ ਨਾਲ ਕਰਨ ਨੂੰ ਫਿਰਦੇ। ਸੋ ਸਿੱਖਾਂ ਦੇ ਉੱਤੇ ਇਹ ਡਿਜੀਟਲ ਹਮਲਾ ਜਿਹੜਾ ਬੋਲਿਆ ਹੋਇਆ, ਇਹਦੇ ਵਿੱਚ ਸਾਡੀ ਬੜੀ ਭਾਰੀ ਭੂਮਿਕਾ ਸਾਡੀ ਕੌਮ ਦੀ ਆ। ਮੈਦਾਨ ਵਿੱਚ ਆਓ, ਐਵੇਂ ਘਰਾਂ 'ਚ ਜੁੱਲਿਆਂ 'ਚ ਬੈਠ ਕੇ ਤਮਾਸ਼ਾ ਨਾ ਦੇਖੋ। ਇੱਥੇ ਸਮਾਪਤੀ ਕਰਦੇ ਆ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।